15 ਅਗਸਤ ਨੂੰ ਪੰਜਾਬ ਦੇ ਨਾਭੇ ਏਰੀਏ ਦੇ ਇੱਕ ਸਰਪੰਚ ਗੁਰਦਿਆਲ ਸਿੰਘ ਨੂੰ ਦਿੱਲੀ ਸੱਦਿਆ ਸੀਗਾ। ਕਿਲੇ ਦੇ ਵਿੱਚ ਨਹੀਂ ਵੜਨ ਦਿੱਤਾ ਵੀ ਤੇਰੇ ਤਾਂ ਅੰਮ੍ਰਿਤਧਾਰੀ ਹੋਣ ਕਰਕੇ ਕਿਰਪਾਨ ਪਾਈ ਹੋਈ। ਕਹਿੰਦੇ ਮਾਰੋ ਚੀਕਾਂ, ਸਵਾਦ ਆਇਆ ਪਿਆ। ਕਹਿੰਦੇ ਤੁਸੀਂ ਉਹੀ ਕੌਮ ਆ ਨਾ ਜਿਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਇਹਨਾਂ ਨੇ ਅਬਦਾਲੀ ਵਰਗੇ, ਨਾਦਰ ਵਰਗੇ ਤੇ ਕਹਿੰਦੇ ਕਹਾਉਂਦੇ ਹੋਰ ਜਿਹੜੇ ਹਮਲਾਵਰ ਧਾੜਵੀ ਆਏ। ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਕਹਿੰਦੇ ਆ ਵੀ ਸਾਡਾ ਧਰਮ ਬਚਾਇਆ ਸੀ। ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਕਹਿੰਦੇ ਆ ਸਾਡੀਆਂ ਇੱਜ਼ਤਾਂ ਬਚਾਈਆਂ ਸੀ। ਲਿਆਓ ਫਿਰ ਹੁਣ ਅਸੀਂ ਤੁਹਾਨੂੰ ਦੱਸਦੇ ਆ ਵੀ ਅਸੀਂ ਕੀ ਚੀਜ਼ਾਂ ਤੇ ਤੁਹਾਡੀ ਔਕਾਤ ਕੀ ਹੈ। ਕਿ ਮੁੱਖ ਨੁਕਤਾ ਜਿਹੜਾ ਉਹ ਘਟਨਾ ਨਹੀਂ, ਘਟਨਾ ਦੇ ਪਿੱਛੇ ਜਿਹੜੀ ਚੇਤਨਾ, ਜਿਹੜਾ ਉਹਦੇ ਪਿੱਛੇ ਉਹਨਾਂ ਦੇ ਦਿਮਾਗ 'ਚ ਵਾਇਰਸ ਬੜਿਆ ਹੋਇਆ, ਜਿਹੜੀ ਬਿਮਾਰੀ ਆ, ਬਿਮਾਰੀ ਨੂੰ ਸਮਝੋ ਆਪ। ਤੋ ਜਾਤ ਵਰਣ ਦੀਆਂ ਵੰਡਾਂ ਤੇ ਜਿਹੜੇ ਉਹਨਾਂ ਦੇ ਗ੍ਰੰਥ ਨੇ, ਰਮਾਇਣ, ਮਹਾਭਾਰਤ, ਰਾਮਚੰਦਰ, ਕ੍ਰਿਸ਼ਨ ਤੇ ਹੋਰ ਦੇਵੀ ਦੇਵਤੇ, ਇਹ ਸਾਰਾ ਕੁਝ ਜਿਹੜਾ ਸਿੱਖ ਫਲਸਫੇ ਨੇ ਰੱਦ ਕੀਤਾ ਹੋਇਆ। ਉਹਨਾਂ ਨੂੰ ਕਦੋਂ ਸਿੱਖੀ ਅਤੇ ਸਿੱਖ ਚੰਗੇ ਲੱਗ ਸਕਦੇ? ਜਿਸ ਪਲ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦਾ ਜਾਤ ਵਰਣ ਦੀ ਨਿਸ਼ਾਨੀ ਵਾਲਾ ਜਨੇਊ ਪਾਉਣ ਤੋਂ ਨਾ ਕੀਤੀ, ਉਸ ਪਲ ਤੋਂ ਬ੍ਰਾਹਮਣਵਾਦ ਨੇ, ਹਿੰਦੂਇਜ਼ਮ ਨੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਹੁਣ ਇੱਕ ਧਿਰ ਨੇ ਤਾਂ ਤੁਹਾਨੂੰ ਦੁਸ਼ਮਣ ਮੰਨਿਆ ਹੋਇਆ, ਤੁਸੀਂ ਇੱਥੇ ਐਵੇਂ ਜੱਫੀਆਂ ਪਾਉਂਦੇ ਫਿਰਦੇ ਹੋ ਹਿੰਦੂ ਸਿੱਖ ਏਕਤਾ, ਭਾਈਚਾਰਕ ਸਾਂਝ, ਤੇ ਅਗਲਿਆਂ ਨੂੰ ਕੀ ਹੈ ਜਦੋਂ ਤੁਸੀਂ ਐਵੇਂ ਭੱਜ ਕੇ ਟੱਪ ਕੇ ਉਹਨਾਂ ਦੇ ਗਲ ਪੈਂਦੇ ਹੋ ਤਾਂ ਅਗਲਾ ਕਹਿੰਦਾ ਚਲੋ ਭਰਾ ਭਰਾ ਕਹਿ ਕੇ ਜੇ ਜੁੱਤੀਆਂ ਖਾਈ ਜਾਂਦੇ ਤਾਂ ਖਾਈ ਜਾਣ ਦਿਓ। ਇਹ ਤਾਂ ਲਾਲ ਕਿਲੇ ਚ ਅੰਦਰ ਵੜਨ ਨਹੀਂ ਦਿੱਤਾ, ਵੜਨ ਤੁਹਾਨੂੰ ਕਿਹਨੇ ਦੇਣਾ? ਐਵੇਂ ਆਪਾਂ ਮਾਰੀ ਜਾਂਦੇ ਆ ਜੀ ਇਸ ਮੁਲਕ ਲਈ ਅਸੀਂ ਕੁਰਬਾਨੀਆਂ ਕੀਤੀਆਂ। ਜਦੋਂ ਕਹਿੰਦੇ ਆ ਨਾ ਹਿੰਦੂ ਖਤਰੇ ਵਿੱਚ ਆ, ਮੈਨੂੰ ਪਤਾ ਉਹ ਕਿਉਂ ਕਹਿੰਦੇ। ਜਦੋਂ ਵੀ ਖਾਲਿਸਤਾਨ ਦੀ ਗੱਲ ਚੱਲੂਗੀ ਨਾਲ ਦੀ ਨਾਲ ਹਿੰਦੂਆਂ ਦਾ ਰੌਲਾ ਸੁਣੂਗਾ ਵੀ ਹਿੰਦੂ ਖਤਰੇ ਵਿੱਚ। ਸਿੱਖਾਂ ਨੂੰ ਭਾਰਤੀ ਨਿਜ਼ਾਮ ਸਿੱਖੀ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਤਿਆਰ ਕਰ ਰਿਹਾ। ਹੌਲੀ ਹੌਲੀ ਸਿੱਖਾਂ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਪੈਦਾ ਹੋਣਗੇ। ਆ ਦੇਖੋ ਤੁਸੀਂ KPS ਗਿੱਲ, ਬਾਦਲ, ਬੇਅੰਤ ਸਿੰਘ, ਬਰਨਾਲੇ, ਟੌੜੇ, ਜਿੰਨੇ ਵੀ ਇਹ ਭਾਰਤੀ ਮੁੱਖਧਾਰਾ ਨੂੰ ਲੀਡਰ ਨੇ ਸਾਡੇ ਕਾਂਗਰਸ ਦੇ ਹੋਣ, ਆ ਭਗਵੰਤ ਮਾਨ ਦੇਖ ਲਓ, ਜਨਤੇ ਬੁੱਚੜ ਨੂੰ ਫੇਲ ਕਰੀ ਜਾਂਦੇ। ਭਾਰਤ ਵਿੱਚ ਜੁੱਤੀਆਂ ਪੈਂਦੀਆਂ ਨੇ, ਹੋਰਨਾਂ ਮੁਲਕਾਂ 'ਚ ਵੀ ਪੈਣਗੀਆਂ ਜੇਕਰ ਸਿੱਖਾਂ ਨੇ ਆਪਦਾ ਰਾਜ ਭਾਗ ਨਾ ਲਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਰ ਸਾਡੀ ਕੌਮ ਦੇ ਵਿੱਚ ਵਾਹਵਾ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ ਕਿ 15 ਅਗਸਤ ਨੂੰ ਪੰਜਾਬ ਦੇ ਨਾਭੇ ਏਰੀਏ ਦੇ ਇੱਕ ਸਰਪੰਚ ਗੁਰਦਿਆਲ ਸਿੰਘ ਨੂੰ ਦਿੱਲੀ ਸੱਦਿਆ ਸੀਗਾ। ਕਿਲੇ ਦੇ ਵਿੱਚ ਨਹੀਂ ਵੜਨ ਦਿੱਤਾ ਵੀ ਤੇਰੇ ਤਾਂ ਅੰਮ੍ਰਿਤਧਾਰੀ ਹੋਣ ਕਰਕੇ ਕਿਰਪਾਨ ਪਾਈ ਹੋਈ। ਤੇ ਇਸ ਮਸਲੇ ਉੱਤੇ ਤਾਕਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਸਾਰਿਆਂ ਦੇ ਵੱਲੋਂ ਬਿਆਨ ਆ ਗਏ ਨੇ ਜਾਂ ਆ ਰਹੇ ਨੇ। ਤੇ ਇਹ ਬਿਆਨ ਬਿਲਕੁਲ ਉਵੇਂ ਦੇ ਹੀ ਨੇ ਜਿਵੇਂ ਦੇ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਬਾਰੇ ਮੈਨੂੰ ਤਾਂ ਲੱਗਦਾ ਵੀ ਲਿਖ ਕੇ ਰੱਖੇ ਹੋਏ ਨੇਗੇ। ਵਿੱਚ ਮਾੜਾ ਮੋਟਾ ਹੇਰ ਫੇਰ ਕਰਨਾ ਪੈਂਦਾ, ਥੱਲੇ ਵਾਲਾ ਪਹਿਰਾ ਤਾਂ ਉਹੀ ਹੁੰਦਾ ਵੀ ਨਿੰਦਿਆ ਕਰਦੇ ਆ, ਬਹੁਤ ਮਾੜਾ ਹੋਇਆ ਸਾਨੂੰ ਜੀ, ਦੂਜੇ ਦਰਜੇ ਦੇ ਸ਼ਹਿਰੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ। ਤੋ ਇਹ ਸਾਰਾ ਕੁਝ ਤਾਂ ਉਵੇਂ ਦਾ ਹੀ ਹੁੰਦਾ ਹਰੇਕ ਵਾਰੀ, ਤੇ ਇਸ ਵਾਰ ਵੀ ਉਵੇਂ ਚੱਲ ਰਿਹਾ ਤੇ ਵਾਹਵਾ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ। 2 ਦਿਨ ਇਹ ਚੱਲੂਗਾ ਮਸਲਾ, ਫਿਰ ਨਵਾਂ ਕੋਈ ਮਸਲਾ ਆ ਜਾਊਗਾ, ਫਿਰ ਉਹਦੇ ਤੇ ਲੱਗ ਜਾਣਗੇ। ਤੋ ਸਿੱਖ ਕੌਮ ਅਸਲ ਵਿੱਚ ਹਿੰਦੂ ਚੇਤਨਾ ਨੂੰ, ਹਿੰਦੂ ਸਾਈਕੋਲੋਜੀ ਨੂੰ, ਹਿੰਦੂ ਮਨੋਵਿਗਿਆਨ ਨੂੰ ਸਮਝਣ ਵਿੱਚ ਅਸਮਰੱਥ ਵਾ। ਜਦੋਂ ਤੱਕ ਆਪਾਂ ਇਹ ਗੱਲ ਸਮਝਦੇ ਨਹੀਂ ਕਿ ਉਹਨਾਂ ਨੂੰ ਤਾਂ ਖੁਸ਼ੀ ਬੜੀ ਹੁੰਦੀ ਆ ਜਦੋਂ ਸਿੱਖ ਏਦਾਂ ਚੀਕਾਂ ਜਿਹੀਆਂ ਮਾਰਦੇ ਹੁੰਦੇ ਆ ਵੀ ਕਲਪਾਏ ਪਏ ਨੇ। ਜਿਹੜੀ ਹਿੰਦੂ ਆਤਮਾ ਨਾ, ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਵੀ ਤੁਸੀਂ ਵਿਰੋਧ ਕਰਦੇ ਹੋ ਜਾਂ ਤੁਹਾਡੀ ਸਭ ਤੋਂ ਵੱਡੀ ਜਿਹੜੀ ਸੀਟ ਆ ਸਿੱਖ ਕੌਮ ਦੀ ਉੱਥੋਂ ਕੁਝ ਕਿਹਾ ਜਾ ਰਿਹਾ। ਉਹ ਕਹਿੰਦੇ ਮਾਰੋ ਚੀਕਾਂ, ਸਵਾਦ ਆਇਆ ਪਿਆ। ਕਹਿੰਦੇ ਤੁਸੀਂ ਉਹੀ ਕੌਮ ਆ ਨਾ ਜਿਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਇਹਨਾਂ ਨੇ ਅਬਦਾਲੀ ਵਰਗੇ, ਨਾਦਰ ਵਰਗੇ ਤੇ ਕਹਿੰਦੇ ਕਹਾਉਂਦੇ ਹੋਰ ਜਿਹੜੇ ਹਮਲਾਵਰ ਧਾੜਵੀ ਆਏ। ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਕਹਿੰਦੇ ਆ ਵੀ ਸਾਡਾ ਧਰਮ ਬਚਾਇਆ ਸੀ।
ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਕਹਿੰਦੇ ਆ ਸਾਡੀਆਂ ਇੱਜ਼ਤਾਂ ਬਚਾਈਆਂ ਸੀ, ਲਿਆਓ ਫਿਰ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਕੀ ਚੀਜ਼ਾਂ ਤੇ ਤੁਹਾਡੀ ਔਕਾਤ ਕੀ ਹੈ। ਇਹ ਉਹੀ ਗੱਲ ਆ ਜਿਹੜੀ 1947 ਵਿੱਚ ਅਗਲਿਆਂ ਨੇ ਮਿਥੀ ਸੀ, 15 ਅਗਸਤ ਤੋਂ ਬਾਅਦ ਵਿੱਚ 1947 ਚ ਜਦੋਂ ਅੰਗਰੇਜ਼ ਚਲੇ ਗਏ, ਜਦੋਂ ਮੁਲਕ ਦੇ ਵਿੱਚ ਉਜਾੜਾ ਪਿਆ, ਤੇ ਉਸੇ ਚੇਤਨਾ ਦੇ ਵਿੱਚੋਂ ਉਹ ਕਹਿੰਦੇ ਨੇ ਵੀ ਅਸੀਂ ਦੱਸਣਾ ਹੈਗਾ ਵੀ ਸਿੱਖਾਂ ਦੀ ਇਸ ਭਾਰਤ ਵਿੱਚ, ਇਸ ਨਿਜ਼ਾਮ ਵਿੱਚ, ਹਿੰਦੂ ਸਾਮਰਾਜ ਵਿੱਚ ਕੀ ਹੈਸੀਅਤ। ਸੋ ਇਹ ਹੈਸੀਅਤ ਦਿਖਾਉਣ ਦੇ ਲਈ ਅਗਲੇ ਪੂਰਾ ਜ਼ੋਰ ਲਾ ਰਹੇ, ਔਕਾਤ ਦਿਖਾਉਣ ਲਈ ਸਿੱਖਾਂ। ਉਹ ਇਹਦੇ ਵਿੱਚ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਜਾਂ ਸਿੱਖਾਂ ਦੇ ਕਤਲੇਆਮ ਹੋਇਆ ਨਵੰਬਰ 84 ਚ, ਉਹ ਤਾਂ ਵੱਡੀਆਂ ਘਟਨਾਵਾਂ ਨੇ। ਸਿੱਖ ਤਾਂ ਉਹਦੇ ਤੋਂ ਕਈ ਵਾਰੀ ਕਈ ਇਹੋ ਜਿਹੇ ਨੇ ਜਿਹੜੇ ਭੁੱਲੇ ਫਿਰਦੇ ਆ, ਤੇ ਆਹ ਗੱਲਾਂ ਕਿਹਦੇ ਚੇਤੇ ਰਹਿਣੀਆਂ। ਸੋ ਇਸੇ ਤਰੀਕੇ ਨਾਲ ਲਗਾਤਾਰ ਮੈਂ ਇਹ ਕਹਿਣਾ ਕਿ ਮੁੱਖ ਨੁਕਤਾ ਜਿਹੜਾ ਉਹ ਘਟਨਾ ਨਹੀਂ, ਘਟਨਾ ਦੇ ਪਿੱਛੇ ਜਿਹੜੀ ਚੇਤਨਾ, ਜਿਹੜਾ ਉਹਦੇ ਪਿੱਛੇ ਉਹਨਾਂ ਦੇ ਦਿਮਾਗ 'ਚ ਵਾਇਰਸ ਬੜਿਆ ਹੋਇਆ, ਜਿਹੜੀ ਬਿਮਾਰੀ ਆ, ਬਿਮਾਰੀ ਨੂੰ ਸਮਝੋ। ਆਪ ਬਿਮਾਰੀ ਇਹੀ ਆ, ਜਦੋਂ ਆਪਾਂ ਸਾਚੀ ਸਾਖੀ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਜੀ ਵਾਲੀ, ਉਹਦੇ ਵਿੱਚੋਂ ਜਾਂ ਹੋਰਨਾਂ ਥਾਵਾਂ ਤੋਂ ਆਪਾਂ ਨੂੰ ਇਹੀ ਕੁਝ ਮਿਲਦਾ ਲੱਭਦਾ ਕਿ ਇੱਕ ਤਾਂ ਹਿੰਦੂਆਂ ਨੂੰ ਇਸ ਗੱਲ ਦੀ ਬੜੀ ਤਕਲੀਫ ਆ ਕਿ ਜਿਹੜਾ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਫਲਸਫਾ ਆ, ਜੋ ਸਿੱਖ ਵਿਚਾਰਧਾਰਾ ਜਿਹਨੂੰ ਕਹਿ ਸਕਦੇ ਆ, ਜਾਂ ਸਿੱਖ ਧਰਮ ਜਿਹਨੂੰ ਕਹੀਏ, ਇਹ ਸਾਰਾ ਕੁਝ ਉਹ ਆ ਜਿਹਨੂੰ ਆਪਾਂ ਗੁਰਮਤ ਕਹਿੰਦੇ ਆ ਨਾ। ਇਹ ਜਿਸ ਚੀਜ਼ ਦੀ ਨਿੰਦਿਆ ਕਰਕੇ, ਰੱਦ ਕਰਕੇ ਅੱਗੇ ਵਧਣ ਦਾ, ਮਨੁੱਖ ਨੂੰ ਖਾਲਸਾ ਬਣਨ ਦਾ ਹੋਕਾ ਦਿੰਦੀ ਹੈ ਗੁਰਮਤ। ਗੁਰਮਤ ਜਿਸ ਸਾਰੇ ਕਾਸੇ ਨੂੰ ਰੱਦ ਕਰਦੀ ਆ, ਉਹ ਮਨਮਤ ਵਾ। ਇਹ ਮਨਮਤ ਉਹ ਬ੍ਰਾਹਮਣਵਾਦ ਆ ਜਿਹੜਾ ਹਿੰਦੂਇਜ਼ਮ ਦੀ ਜਿੰਦ ਜਾਨ। ਤੋਂ ਜਾਤ ਵਰਣ ਦੀਆਂ ਵੰਡਾਂ ਤੇ ਜਿਹੜੇ ਉਹਨਾਂ ਦੇ ਗ੍ਰੰਥ ਨੇ, ਰਮਾਇਣ, ਮਹਾਭਾਰਤ, ਰਾਮਚੰਦਰ, ਕ੍ਰਿਸ਼ਨ ਤੇ ਹੋਰ ਦੇਵੀ ਦੇਵਤੇ, ਇਹ ਸਾਰਾ ਕੁਝ ਜਿਹੜਾ ਸਿੱਖ ਫਲਸਫੇ ਨੇ ਰੱਦ ਕੀਤਾ ਹੋਇਆ, ਉਹਨਾਂ ਨੂੰ ਕਦੋਂ ਸਿੱਖੀ ਅਤੇ ਸਿੱਖ ਚੰਗੇ ਲੱਗ ਸਕਦੇ। ਸੋ ਜਦੋਂ ਅਸੀਂ ਇਹ ਗੱਲ ਵਾਰ-ਵਾਰ ਕਹਿੰਦੇ ਆ, ਸਾਡੇ ਭਰਾ ਭੁੱਲ ਜਾਂਦੇ ਆ ਕਿ ਜਿਸ ਪਲ, ਦਿਨ ਨਹੀਂ, ਜਿਸ ਪਲ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦਾ ਜਾਤ ਵਰਣ ਦੀ ਨਿਸ਼ਾਨੀ ਵਾਲਾ ਜਨੇਊ ਪਾਉਣ ਤੋਂ ਨਾ ਕੀਤੀ ਸੀ, ਉਸ ਪਲ ਤੋਂ ਬ੍ਰਾਹਮਣਵਾਦ ਨੇ, ਹਿੰਦੂਇਜ਼ਮ ਨੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਹੁਣ ਇੱਕ ਧਿਰ ਨੇ ਤਾਂ ਤੁਹਾਨੂੰ ਦੁਸ਼ਮਣ ਮੰਨਿਆ ਹੋਇਆ, ਤੁਸੀਂ ਇੱਥੇ ਐਵੇਂ ਜੱਫੀਆਂ ਪਾਉਂਦੇ ਫਿਰਦੇ ਹੋ, ਹਿੰਦੂ ਸਿੱਖ ਏਕਤਾ, ਭਾਈਚਾਰਕ ਸਾਂਝ, ਤੇ ਅਗਲਿਆਂ ਨੂੰ ਕੀ ਆ, ਜਦੋਂ ਤੁਸੀਂ ਐਵੇਂ ਭੱਜ ਭੱਜ ਕੇ ਟੱਪ ਟੱਪ ਕੇ ਉਹਨਾਂ ਦੇ ਗਲ ਪੈਂਦੇ ਹੋ ਤਾਂ ਅਗਲਾ ਕਹਿੰਦਾ ਚਲੋ ਭਰਾ ਭਰਾ ਕਹਿ ਕੇ ਜੇ ਜੁੱਤੀਆਂ ਖਾਈ ਜਾਂਦੇ ਤਾਂ ਖਾਈ ਜਾਣਦੇ। ਸੋ ਇਸੇ ਕਰਕੇ ਪਿਛਲੇ ਸਾਲ ਰੌਲਾ ਪਿਆ ਸੀ ਨਾ, ਇੱਥੇ ਇੱਕ ਯੋਗਾ ਮਨਾਉਣ ਆ ਗਈ ਦੱਖਣੀ ਭਾਰਤ ਤੋਂ, ਇੱਥੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਆ ਕੇ ਲੱਤਾਂ ਉੱਤੇ ਨੂੰ ਕਰਕੇ ਉਹ ਫੋਟੋਆਂ ਕਰਾ ਕੇ ਪੂਰੀ ਕੌਮ ਦੀ ਹੇਠੀ ਕਰਕੇ ਹੋ ਗਈ। ਤੇ ਸਾਰੇ ਮੁਲਕ ਦੇ ਸਿਸਟਮ ਚੋਂ ਕਿਸੇ ਨੂੰ ਬੋਲਣਾ ਨਹੀਂ ਪਿਆ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ, ਬਾਦਲ ਧੜੇ ਵਾਲਿਆਂ ਨੂੰ ਅੰਦਰ ਖਾਤੇ ਵੈਸੇ ਹੀ ਪਤਾ ਵੀ ਆਪਾਂ ਪੰਗਾ ਨਹੀਂ ਲੈਣਾ। ਇਹਦੀ ਥਾਂ ਤੇ ਕੋਈ ਸਿੱਖਾਂ ਦਾ ਬੱਚਾ ਉੱਥੇ ਗੜਬੜ ਕਰ ਬੈਠੇ। ਪਿਛਲੇ ਸਾਲਾਂ ਦੇ ਵਿੱਚ ਇੱਕ ਡਾਂਗਾ ਵਾਲਾ ਬ੍ਰਿਗੇਡ ਮੁਕੰਮਲ ਤੌਰ ਤੇ ਤਿਆਰ ਕਰਕੇ ਰੱਖਿਆ ਹੋਇਆ ਹੁਣ ਵੀ ਆ। ਜਦੋਂ ਕੋਈ ਸਿੱਖ ਅੜਿੱਕੇ ਚੜ ਜੇ, ਜਿਹੜੇ 6 ਜੂਨ ਨੂੰ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ, ਖਾਲਿਸਤਾਨ ਦੀ ਗੱਲ ਕਰਦੇ, ਉਹਨਾਂ ਨੂੰ ਕੁੱਟਣ ਲਈ ਬਾਹਰ ਪੁਲਿਸ ਖੜੀ ਹੁੰਦੀ ਆ, ਛੱਤਰ ਫੇਰਨ ਲਈ। ਕਿੰਨੇ ਸਾਲ ਉਹ ਕੁੱਟ ਕਟਾਪਾ ਚੱਲਦਾ ਰਿਹਾ ਸਾਰਿਆਂ ਦੇ ਸਾਹਮਣੇ। ਪਰ ਉਹੀ ਜਿਹੜੇ ਬੁੱਚੜ ਰੱਖੇ ਹੋਏ ਨੇ ਸ਼੍ਰੋਮਣੀ ਕਮੇਟੀ ਨੇ, ਬਾਦਲ ਧੜੇ ਨੇ, ਟਾਸਕ ਫੋਰਸ ਜਿਹਨੂੰ ਕਹਿੰਦੇ, ਕਦੇ ਸੁਣਿਆ ਵੀ ਕਿਸੇ ਲਾਲੇ ਦੇ ਗਲ ਪੈ ਗਏ ਹੁਣ ਜਦੋਂ ਦਰਬਾਰ ਸਾਹਿਬ ਚੋਂ ਗੰਦ ਪਾਉਂਦੇ ਆ? ਜਿਹੜੀ ਕੁੜੀ ਗੰਦ ਪਾ ਕੇ ਗਈ ਆ, ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ? ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਮਾਲਕਾਂ ਦੀ ਕੌਮ ਆ, ਮੁਲਕ ਦੇ ਮਾਲਕਾਂ ਦੀ ਕੌਮ, ਉਹਨਾਂ ਦੀ ਕੁੜੀ। ਇੱਥੇ ਪਿੱਛੇ ਜੇ ਜਦੋਂ ਇੰਡੋ ਪਾਕ ਜੰਗ ਵਾਲਾ ਮਾਹੌਲ ਸੀ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਪ੍ਰਤਾਪ ਸਿੰਘ ਆਪਦੇ ਨਾਲ ਕੁਝ ਹੋਰ ਅਹੁਦੇਦਾਰਾਂ ਨੂੰ ਲੈ ਕੇ, ਜਿਹੜੇ ਇੱਥੇ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਨੇ ਅੰਮ੍ਰਿਤਸਰ ਦੇ, ਉਹਨਾਂ ਨੂੰ ਮਿਲਿਆ ਕਿ ਆਹ ਦੇਖੋ ਜੀ,
ਸਾਡੇ ਬਾਰੇ, ਦਰਬਾਰ ਸਾਹਿਬ ਬਾਰੇ ਕਿੰਨੀ ਗਲਤ ਤੇ ਝੂਠੀ ਖਬਰ ਫੈਲਾਈ ਜਾ ਰਹੀ ਆ। ਬਈ ਇੱਥੇ ਜੀ ਅੰਦਰ ਉਹ ਲਾਏ ਨੇ ਆਪਣੇ ਜਿਹੜੇ ਸਿਸਟਮ ਲਾਇਆ ਫੌਜ ਨੇ, ਟੈਂਕ ਸੁੱਟਣ ਵਾਲਾ, ਡਰੋਨ ਸੁੱਟਣ ਵਾਲਾ, ਜਾਂ ਅੰਦਰ ਜੀ ਇੱਥੇ ਹਮਲਾ ਹੋਣਾ ਸੀ। ਉਹ ਸਾਰੀ ਜਿਹੜੀ ਝੂਠੀ ਖਬਰ ਸੀਗੀ, ਉਹ ਖਬਰ ਵਾਲੇ ਦੇ ਖਿਲਾਫ ਕੰਪਲੇਂਟ ਦਿੱਤੀ। ਕੱਖ ਨਹੀਂ ਹੋਇਆ, ਕੁਝ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਇਸ ਕਰਕੇ ਕਿ ਕਰਵਾਉਣ ਵਾਲੇ ਵੀ ਨਹੀਂ ਕਰਵਾਉਣਾ ਚਾਹੁੰਦੇ, ਫਾਰਮੈਲਿਟੀ ਕਰਨੀ ਚਾਹੁੰਦੇ ਆ ਵੀ ਸਿੱਖ ਜਿਹੜੇ ਆ ਕਿਤੇ ਇਹ ਨਾ ਕਹਿਣ ਵੀ ਤੁਸੀਂ ਯਾਰ ਰਿਪੋਰਟ ਵੀ ਨਹੀਂ ਦਰਜ ਕਰਾਈ। ਤਾਂ ਭੁੱਲਰ ਸਾਹਿਬ ਆ, ਸਿੱਖਾਂ ਦੇ ਮੁੰਡੇ ਆ, ਅੰਮ੍ਰਿਤਸਰ ਦੇ ਵਿੱਚ ਇੱਥੇ ਜਿੰਨੇ ਤੁਹਾਨੂੰ ਪੁਲਿਸੀਏ ਮਿਲਣਗੇ ਉਹ ਸਿੱਖਾਂ ਦੇ ਘਰੇ ਜੰਮੇ ਹੋਏ, ਪਰ ਨਹੀਂ, ਉਹ ਵੀ ਕੋਈ ਕਾਰਵਾਈ ਨਹੀਂ ਕਰਨਗੇ। ਇਹਦੇ ਉਲਟ ਕੋਈ ਸਿੱਖਾਂ ਦਾ ਮਸਲਾ ਹੋਵੇ ਵੀ ਸਿੱਖ ਬੱਚਾ ਫਸਦਾ ਹੋਵੇ ਜਿਹਦੇ ਚ, ਫੇਰ ਦੇਖਿਓ ਕਿਵੇਂ ਚਾਅ ਚੜ੍ਹਦਾ। ਮੈਨੂੰ ਯਾਦ ਆ ਜਦੋਂ ਬਾਦਲਦਾਰ ਵਾਲਿਆਂ ਨੇ ਡੇਰਾ ਸਰਸੇ ਦੇ ਮੁਖੀ ਨੂੰ ਮਾਫ ਕਰਨ ਵਾਲਾ ਹੁਕਮਨਾਮਾ ਧੱਕੇ ਨਾਲ ਜਾਰੀ ਕਰਵਾਇਆ, ਤਾਂ 5 ਜਥੇਦਾਰਾਂ ਦੀ ਫੋਟੋ ਲਾ ਕੇ ਦਲ ਖਾਲਸਾ ਨੇ ਇੱਕ ਪੋਸਟਰ ਛਾਪਿਆ, ਬਾਈਕਾਟ ਉੱਤੇ ਲਿਖਿਆ ਸੀ ਵੱਡੇ ਅੱਖਰਾਂ 'ਚ। ਉਹ ਪੋਸਟਰ ਇੱਥੇ ਸਿੱਖ ਨੌਜਵਾਨ, ਖਾਲਸਾ ਕਾਲਜ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਝ ਨੌਜਵਾਨ ਸੀ, ਉਹਨਾਂ ਨੇ ਲੈ ਲਏ ਤੇ ਉਹ ਇੱਥੇ ਥਾਂ ਥਾਂ ਤੇ ਲਾਉਂਦੇ ਫਿਰਦੇ ਸੀ। ਦਰਬਾਰ ਸਾਹਿਬ ਵਾਲੇ ਪਾਸੇ ਵੀ ਗਏ, ਉਹਨਾਂ ਦਾ ਕਿਤੇ ਪਤਾ ਲੱਗ ਗਿਆ ਵੀ ਉਹ ਕੌਣ ਆ ਮੁੰਡੇ। ਹਾਲਾਂਕਿ ਇਹ ਵੈਸੇ ਚਾਅ ਹੁੰਦਾ ਵਿਦਿਆਰਥੀ ਜੀਵਨ ਦੇ ਵਿੱਚ, ਐਕਟਿਵਿਜ਼ਮ ਦਾ ਸ਼ੌਂਕ ਹੁੰਦਾ ਵੀ ਅਸੀਂ ਕੌਮ ਲਈ ਕੁਝ ਕਰੀਏ। ਉਹਨਾਂ ਦੇ ਮਗਰ ਪੁਲਿਸ ਪੈ ਗਈ ਜੀ। ਇਹਨਾਂ ਨੇ ਸ਼ਿਕਾਇਤ ਲਿਖਾਈ, ਬਾਦਲ ਵਾਲਿਆਂ ਨੇ, ਜਥੇਦਾਰ ਗੁਰਬਚਨ ਸਿੰਘ ਹੋਣਾ ਨੇ ਕਿਹਾ ਕਿ ਦੇਖੋ ਜੀ ਸਾਡੀ ਫੋਟੋ ਲਾ ਕੇ ਉੱਤੇ ਲਿਖਿਆ ਹੋਇਆ ਵੀ ਇਹਨਾਂ ਨੇ ਗਲਤ ਕੀਤਾ। ਉਹ ਪੁਲਿਸ ਵਾਲੇ ਵਿਚਾਰੇ ਥਾਂ ਥਾਂ ਤੇ ਛਾਪੇ ਮਾਰਦੇ ਫਿਰਦੇ ਸੀ ਜਦੋਂ, ਤੇ ਉਹ ਕਾਫੀ ਸਾਰੇ ਮੁੰਡੇ ਚੱਕ ਚੁੱਕ ਲਿਆਏ। ਤੇ ਆ ਜਿਹੜਾ ਸੀਆਈਏ ਸਟਾਫ ਆ ਇੱਥੇ ਸਿਵਲ ਲਾਈਨ ਅੰਮ੍ਰਿਤਸਰ ਭੰਡਾਰੀ ਪੁਲ ਦੇ ਅੰਦਰਲੇ ਪਾਸੇ ਨੂੰ, ਇੱਥੇ ਮੈਂ ਕੰਵਰਪਾਲ ਸਿੰਘ ਤੇ ਆਪਣੇ ਹਰਪਾਲ ਸਿੰਘ ਚੀਮਾ ਤੇ ਕੁਝ ਹੋਰ ਸੱਜਣ, ਅਸੀਂ ਉਹਨਾਂ ਨੌਜਵਾਨਾਂ ਦੀ ਪੈਰਵਾਈ ਲਈ ਗਏ। ਤੇ ਉਹ ਜਿਹੜੇ ਕੁਝ ਛਾਪੇ ਜੇ ਮਾਰ ਕੇ ਲਿਆਂਦੇ ਹੋਏ ਸੀ, ਕੁਝ ਕਦੇ ਛਾਪੇ ਵੱਜੇ ਤੇ ਉਹ ਭੱਜ ਭੁੱਜ ਗਏ, ਕਈਆਂ ਦੇ ਹਜੇ ਛਾਪੇ ਮਾਰਨ ਲਈ ਪੁਲਿਸ ਪਾਰਟੀ ਗਈ ਹੋਈ ਸੀ। ਚਲੋ ਅਸੀਂ ਤਾਂ ਆਪਦੇ ਲਹਿਜੇ 'ਚ ਗੱਲ ਕਰੀਏ, ਪਰ ਜਿਹੜਾ ਉੱਥੇ ਮੇਨ ਉਹਨਾਂ ਦਾ ਇੰਚਾਰਜ ਸੀ ਸੀਆਈਏ ਦਾ, ਉਹ ਸਭ ਤੋਂ ਪਹਿਲਾਂ ਹੀ ਕਹਿੰਦਾ ਸਾਨੂੰ ਤਾਂ ਆਪ ਨੂੰ ਸ਼ਰਮ ਆਉਂਦੀ ਆ ਵੀ ਸਾਡੀ ਡਿਊਟੀ ਹੈ ਜਿਹੜੀ ਸੀਆਈਏ ਦੀ, ਉਹ ਹੈਗੀ ਆ ਜਿਹੜੇ ਬਿਲਕੁਲ ਗਏ ਗੁਜ਼ਰੇ ਕ੍ਰਿਮੀਨਲ ਨੇ, ਅਪਰਾਧਕ ਬਿਰਤੀਆਂ ਵਾਲੇ, ਉਹਨਾਂ ਨੂੰ ਅਸੀਂ ਫੜਦੇ ਫੁੜਦੇ ਹੁੰਨੇ ਆ। ਤੇ ਸਾਨੂੰ ਕਿਹਾ ਜਾ ਰਿਹਾ ਕਿ ਜਿਹੜੇ ਸਿੱਖਾਂ ਦੇ ਬੱਚੇ ਆਪਦੇ ਧਰਮ ਦੇ ਮਾਮਲੇ ਵਿੱਚ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕਰ ਰਹੇ ਨੇ, ਕਹਿੰਦਾ ਸਾਨੂੰ ਵੀ ਪਤਾ ਵੀ ਇਹ ਗਲਤ ਕੀਤਾ ਉਹਨਾਂ ਨੇ ਜਥੇਦਾਰਾਂ ਨੇ, ਸਾਰੇ ਕਹਿੰਦੇ ਆਲੇ ਦੁਆਲੇ ਵਿੱਚ ਵੀ ਗਲਤ। ਤੇ ਸਾਡੀ ਡਿਊਟੀ ਕੀ ਲਾਈ ਆ ਵੀ ਅੰਮ੍ਰਿਤਸਰ ਜ਼ਿਲ੍ਹੇ ਚੋਂ ਉਹ ਸਾਰੇ ਬੰਦੇ ਚੱਕ ਲਿਓ। ਦੇਖੋ ਕਿੱਡੀ ਮਜਬੂਰੀ ਆ ਸਾਡੀ ਕਿ ਸਾਨੂੰ ਕਿੰਨਾ ਘਟੀਆ ਕੰਮ ਕਰਨਾ ਪੈ ਰਿਹਾ। ਉਹ ਬਾਬਾ ਬੋਲਿਆ, ਅਸੀਂ ਦੇਖੀਏ ਤਾਂ ਵੀ ਅਸੀਂ ਇਹਨੂੰ ਕੀ ਕਹੀਏ, ਤਾਂ ਪਹਿਲੋਂ ਹੀ ਕਲਪਿਆ ਫਿਰਦਾ। ਹੁਣ ਇਹ ਸਾਰਾ ਇੱਕ ਸਿਸਟਮ ਆ ਜਿਹਦੇ ਵਿੱਚ ਸਿੱਖਾਂ ਨੂੰ ਵਰਤਿਆ ਜਾ ਰਿਹਾ, ਸਿੱਖੀ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਜਿਹੜੇ ਸਿੱਖ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਆ ਨਾ, ਇਤਿਹਾਸ ਵਿੱਚ ਉਹ ਕੈਟ, ਟਾਊਟ, ਗਦਾਰ, ਦੁਸ਼ਮਣ ਦੇ ਕਹਾੜੇ ਦਾ ਦਸਤਾ, ਇਹ ਸਾਰਾ ਕੁਝ ਉਹਨਾਂ ਲਈ ਆਉਣਾ। ਆਪਾਂ ਨਾ ਕਹੀਏ ਕੋਈ ਗੱਲ ਨਹੀਂ, ਕਿਉਂਕਿ ਆਪਣੇ ਲੱਤਾਂ ਨਹੀਂ ਭਾਰ ਚੱਲਦੀਆਂ, ਆਪਾਂ ਨੂੰ ਹੁੰਦਾ ਵੀ ਕਦੇ ਕੰਮ ਪੈ ਜਾਊ ਜੀ ਕਿਸੇ ਤਿੱਕਰ। ਪਰ ਸੱਚਾਈ ਤਾਂ ਇਹੀ ਆ ਨਾ ਕਿ ਜਦੋਂ ਚਾਹੇ ਕੌਮ ਦਾ ਇਤਿਹਾਸ ਜਿੱਧਰ ਨੂੰ ਮਰਜੀ ਜਾਵੇ, ਚਲੋ ਆਪਾਂ ਹੋਪਫੁੱਲ ਜਿਹੜੀ ਹਾਂ ਪੱਖੀ ਸੋਚ ਰੱਖਣੀ ਹੁੰਦੀ ਆ ਕਿ ਖਾਲਿਸਤਾਨ ਬਣੂਗਾ। ਤੇ ਉਸ ਮੌਕੇ ਜਦੋਂ ਇਤਿਹਾਸ ਲਿਖਿਆ ਜਾਊਗਾ, ਜਾਂ ਅੱਜ ਜਿਹੜਾ ਇਤਿਹਾਸ ਬਣ ਰਿਹਾ, ਇਹ ਨਹੀਂ ਉਦੋਂ ਕਿਹਾ ਜਾਣਾ ਕਿ ਜੀ ਉਹ ਤਾਂ ਡਿਊਟੀ ਕਰ ਰਹੇ ਸੀ ਆਪਦੀ। ਡਿਊਟੀ ਡਿਊਟੀ ਕੋਈ ਨਹੀਂ ਹੈ। ਅੱਜ ਜੇ ਡਿਊਟੀ ਹੁੰਦੀ ਤਾਂ ਆਹ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਬੁੱਚੜ ਪੁਲਸੀਆਂ ਨੂੰ ਉਹਨਾਂ ਕਤਲਾਂ ਲਈ ਜਿਹੜੇ ਇੱਥੇ ਬੇਦੋਸ਼ੇ ਸਿੱਖ ਚੱਕ ਕੇ ਮਾਰੇ, ਤੇ ਕਹਿੰਦੇ ਤਾਂ ਇਹ ਪੁਲਸੀਏ ਇਹੀ ਨੇ ਨਾ ਵੀ ਅਸੀਂ ਡਿਊਟੀ ਕਰਦੇ ਸੀ। ਪਰ ਸਿਸਟਮ, ਇੰਡੀਆ ਦਾ ਸਿਸਟਮ ਜਿਹਨੇ ਇਹ ਸਾਰਾ ਕੁੱਤਾ ਕੰਮ ਕਰਵਾਇਆ, ਉਹ ਕੀ ਕਹਿ ਰਿਹਾ? ਉਹ ਕਹਿੰਦਾ ਸਜ਼ਾ ਦਿਓ ਜਿਹਨਾਂ ਨੂੰ ਪਿੱਟਦੇ ਆ। ਹੁਣ ਬੁੱਢੇ ਹੋਏ ਪਏ ਨੇ, ਕਿਸੇ ਨੂੰ ਸ਼ੂਗਰ ਹੋਈ ਆ, ਕਿਸੇ ਨੂੰ ਕੋਈ ਰੋਗ ਲੱਗਿਆ ਹੋਇਆ। ਉਦੋਂ ਜਵਾਨੀ ਦੇ ਜੋਸ਼ ਵਿੱਚ ਸਮਝਦੇ ਸੀਗੇ ਵੀ ਬਾਕੀ ਪੰਜਾਬ ਤਾਂ ਐਵੇਂ ਕੀੜੇ ਮਕੌੜੇ ਆ, ਜਿੰਨੇ ਚੱਕ ਕੇ ਮੁੰਡੇ ਮਾਰ ਹੁੰਦੇ ਆ, ਮਾਰੋ, ਆਪਾਂ ਨੂੰ ਡੀਐਸਪੀ, ਐਸਐਸਪੀ ਤਰੱਕੀਆਂ ਮਿਲਣਗੀਆਂ। ਬੜੇ ਤੁਰੇ ਫਿਰਦੇ ਆ, ਜਿਨ੍ਹਾਂ ਬਾਰੇ ਜਦੋਂ ਸੁਣੀਦਾ ਬੜਾ ਆਉਂਦਾ ਵੀ ਇਹ ਏਐਸਆਈ ਭਰਤੀ ਹੋਇਆ ਸੀ, ਐਸਐਸਪੀ ਬਣਿਆ ਫਿਰਦਾ। ਸੋ ਇਹ ਸਾਰਾ ਕੁਝ ਸਿੱਖਾਂ ਦਾ ਕਤਲੇਆਮ ਕਰਾਉਣ ਲਈ ਸਿੱਖਾਂ ਦੇ ਵਿੱਚੋਂ ਬੰਦੇ ਵਰਤੇ ਜਾਂਦੇ ਆ।
ਤੋ ਇਸ ਤਰੀਕੇ ਨਾਲ ਜਿਹੜੀ ਇੱਕ ਬੇਬਸੀ ਲਾਚਾਰਗੀ ਵਾਲੀ ਸਾਡੀ ਅਵਸਥਾ ਆ ਇਸ ਮੁਲਕ ਦੇ ਸਿਸਟਮ ਦੇ ਵਿੱਚ, ਇਹਨੂੰ ਸਮਝਣ ਦੀ ਲੋੜ। ਹੁਣ ਆ ਜਿਹੜਾ ਮਸਲਾ 15 ਅਗਸਤ ਨੂੰ ਵੀ ਉੱਥੇ ਜੀ, ਇਹ ਤੋਂ ਪਹਿਲਾਂ ਇੱਕ ਹੋਰ ਗੱਲ ਹੋਈ ਸੀ। ਇਹ ਤਾਂ ਲਾਲ ਕਿਲੇ ਚ ਅੰਦਰ ਵੜਨ ਨਹੀਂ ਦਿੱਤਾ, ਵੜਨ ਤੁਹਾਨੂੰ ਕਿਹਨੇ ਦੇਣਾ? ਐਵੇਂ ਆਪਾਂ ਮਾਰੀ ਜਾਂਦੇ ਆ ਜੀ, ਇਸ ਮੁਲਕ ਲਈ ਅਸੀਂ ਕੁਰਬਾਨੀਆਂ ਕੀਤੀਆਂ। ਜਦੋਂ ਕਹਿੰਦੇ ਆ ਨਾ ਹਿੰਦੂ ਖਤਰੇ ਵਿੱਚ ਆ, ਮੈਨੂੰ ਪਤਾ ਉਹ ਕਿਉਂ ਕਹਿੰਦੇ। ਜਦੋਂ ਵੀ ਖਾਲਿਸਤਾਨ ਦੀ ਗੱਲ ਚੱਲੂਗੀ, ਨਾਲ ਦੀ ਨਾਲ ਹਿੰਦੂਆਂ ਦਾ ਰੌਲਾ ਸੁਣੂਗਾ ਵੀ ਹਿੰਦੂ ਖਤਰੇ ਵਿੱਚ। ਕਿਉਂ ਖਤਰੇ ਚ ਆ ਹਿੰਦੂ? ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਤਾਂ ਸਾਨੂੰ ਇਹ ਸਿੱਖ ਲੱਭੇ ਹੋਏ ਨੇ। ਜਦੋਂ ਜੀ ਕਰਦਾ, ਜਦੋਂ ਵੀ ਕੋਈ ਬਾਹਰੋਂ ਹਮਲਾ ਆਉਂਦਾ, ਕੋਈ ਪੰਗਾ ਪੈਂਦਾ ਜਾਂ ਕੋਈ ਲੋੜ ਪੈਂਦੀ ਆ, ਜੇ ਪਿੱਛੇ ਜੇ ਅਨਾਜ ਦਾ ਬੜਾ ਕਾਲ ਪੈਂਦਾ ਰਿਹਾ ਇਸ ਮੁਲਕ 'ਚ, ਜਾਣੀ ਕਿ ਭਾਰਤ ਮਾਤਾ ਦੀ ਕੋਈ ਵੀ ਲੋੜ ਹੋਵੇ, ਚਾਹੇ ਕੋਈ ਵੀ ਲੋੜ ਚ ਭਾਵ ਕੋਈ ਵੀ, ਉਦੋਂ ਸਿੱਖ ਹਾਜ਼ਰ। ਸਿੱਖਾਂ ਨੂੰ ਵਰਤਦੇ ਅਗਲੇ ਨੈਪਕਨ ਪੇਪਰ ਵਾਂਗੂ, ਯੂਜ਼ ਐਂਡ ਥਰੋ। ਤੋ ਉਹ ਜਦੋਂ ਉਹਨਾਂ ਨੂੰ ਇਹ ਲੱਭੇ ਹੋਏ ਆ ਸਿੱਖ, ਤੇ ਜਦੋਂ ਕੋਈ ਪੰਗਾ ਪੈਂਦਾ ਚਾਈਨਾ ਨਾਲ, ਆਪਾਂ ਕਹਿੰਦੇ ਆ ਨਾ ਇਸੇ ਪ੍ਰੋਗਰਾਮ 'ਚ ਮੈਂ ਹੀ ਗੱਲ ਕਹਿੰਦਾ ਹੁੰਨਾ ਵੀ ਸਭ ਤੋਂ ਵੱਧ ਵਾਰ ਵਿਡੋਜ਼ ਇਸ ਆਪਣੇ ਪੰਜਾਬ 'ਚ ਨੇ। ਸਾਰੇ ਦੁਨੀਆ, ਸਾਰੇ ਭਾਰਤ ਵਿੱਚ ਸਭ ਤੋਂ ਵੱਧ ਇਹ ਪੰਜਾਬ ਸੂਬੇ 'ਚ, ਬਾਕੀ ਸੂਬਿਆਂ 'ਚ ਕਿਉਂ ਨਹੀਂ ਹੈਗੀ? ਚਲੋ 1947 ਤੋਂ ਪਹਿਲਾਂ ਤਾਂ ਆਪਾਂ ਸਾਰਿਆਂ ਨੇ ਚਲੋ ਕਹਿੰਦੇ ਆ ਵੀ ਆਪਾਂ ਮੁਲਕ ਆਜ਼ਾਦ ਕਰਾਉਣਾ ਸੀ, ਜਾਂ ਪੰਜਾਬ ਨੂੰ ਸਿੱਖਾਂ ਨੂੰ ਗੁਲਾਮੀ ਤੋਂ ਕੱਢਣਾ ਸੀ। ਆਪਾਂ ਸਾਰੀ ਗੱਲ ਮੰਨ ਲਈ ਵੀ ਆਪਾਂ 93% ਕੁਰਬਾਨੀਆਂ ਕਰਤੀਆਂ। 1947 ਤੋਂ ਬਾਅਦ ਜਿਹੜੇ ਨਵੇਂ, ਪਹਿਲਾਂ ਆਪਾਂ ਅੰਗਰੇਜ਼ ਹਕੂਮਤ ਲਈ ਉਹਨਾਂ ਲਈ ਲੜਦੇ ਲੁੜਦੇ ਰਹੇ, ਹੁਣ ਆਪਾਂ ਇਹਨਾਂ ਦੇ ਬਣੇ ਹੋਏ ਆ ਹੀਲੇ ਵੀ ਦੱਸੋ ਜੀ ਕਿੱਥੇ ਸਾਡੀ ਲੋੜ ਆ, ਅਸੀਂ ਤੁਹਾਡੇ ਲਈ ਛਤਰਹਾ ਕੇ ਆਉਂਦੇ ਆ, ਤੁਹਾਡੇ ਲਈ ਬੰਦੇ ਮਾਰ ਕੇ ਆਉਂਦੇ ਆ, ਸਪਾਰੀ ਕਿਲਰ। ਉਹ ਜਿਹੜਾ ਆਪਾਂ ਇਹ ਫੜਿਆ ਹੋਇਆ, ਜਿਵੇਂ ਕਈ ਸਾਰਾਗੜੀ ਵਾਲੇ ਉਹਦੀ ਗੱਲ ਕਰਦੇ ਆ, ਠੀਕ ਆ ਆਪਾਂ ਦਲੇਰ ਆ, ਆਪਾਂ ਕਾਰਗਿਲ ਮੌਕੇ ਵੀ ਦਲੇਰ ਸੀ, ਪਰ ਕਾਰਗਿਲ ਮੌਕੇ ਆਪਾਂ ਹੁਣ ਵਾਲੇ ਹਾਕਮਾਂ ਲਈ ਲੜ ਰਹੇ ਸੀ, ਸਾਰਾਗੜੀ ਮੌਕੇ ਆਪਾਂ ਹੋਰ ਹਾਕਮਾਂ ਲਈ ਲੜ ਰਹੇ ਸੀ। ਆਪਾਂ ਆਪਦੇ ਲਈ ਜਦੋਂ ਲੜਾਂਗੇ ਉਦੋਂ ਦੇਖੋ ਕੀ ਕਹਿੰਦੇ, ਉਦੋਂ ਕਹਿੰਦੇ ਅੱਤਵਾਦੀ। ਆਪਦੇ ਹੱਕ ਦੀ ਗੱਲ ਕਰਕੇ ਦੇਖੋ ਤੁਸੀਂ, ਉਦੋਂ ਕਹਿੰਦੇ ਆ ਦਹਿਸ਼ਤਗਰਦ। ਉਹ ਜਿਹੜੀ ਇੰਡੀਅਨ ਸਟੇਟ ਦੀ ਇਹ ਪਾਲਿਸੀ ਹੈ ਕਿ ਸਿੱਖਾਂ ਨੂੰ ਵਰਤੋ, ਕਹਾੜੇ ਦਾ ਦਸਤਾ, ਫੌਜੀ ਬਣ ਕੇ ਵਰਤੇ ਜਾਓ, ਐਮਐਲਏ ਐਮਪੀ ਬਣ ਕੇ, ਚਾਹੇ ਪ੍ਰਧਾਨ ਮੰਤਰੀ ਬਣਾਉਣਾ ਪੈ ਜੇ, ਚਾਹੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਪੈ ਜੇ, ਵਰਤਣਾ ਉਹਨਾਂ ਨੇ ਹੈ। ਤੇ ਜਿਵੇਂ ਕੋਈ ਫੈਕਟਰੀ ਦੇ ਵਿੱਚ ਫੈਕਟਰੀ ਮਾਲਕ ਜਿਹੜੇ ਉਹਨੇ ਰੱਖੇ ਹੁੰਦੇ ਨੇ, ਉਹਨਾਂ ਚੋਂ ਕਿਸੇ ਨੂੰ ਓਵਰਸੀਅਰ, ਕਿਸੇ ਨੂੰ ਸੁਪਰਵਾਈਜ਼ਰ, ਉਵੇਂ ਆਪਾਂ ਨੇ ਵਿੱਚੋਂ ਕਿਸੇ ਨੂੰ ਥਾਣੇਦਾਰ, ਕਿਸੇ ਨੂੰ ਡੀਐਸਪੀ, ਕਿਸੇ ਨੂੰ ਐਸਡੀਐਮ, ਇਹ ਸਾਰੇ ਟੈਗ ਜੇ ਦੇ ਕੇ ਅਸਲ ਵਿੱਚ ਤਾਂ ਫੈਕਟਰੀ ਚਲਾਈ ਜਾ ਰਹੀ ਹੈ। ਫਾਇਦਾ ਮਾਲਕਾਂ ਨੂੰ ਹੀ ਹੋਣਾ, ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ। ਸੋ ਜਿਹੜਾ ਹਿੰਦੂ ਹੈ ਉਹਨੂੰ ਜਦੋਂ ਦਿਖਦਾ ਵੀ ਜੇ ਖਾਲਿਸਤਾਨ ਬਣ ਗਿਆ, ਜਿਸ ਤਰੀਕੇ ਨਾਲ ਜਾਗਰਤੀ ਅਵੇਅਰਨੈਸ ਆ ਰਹੀ ਆ, ਬਹੁਤ ਸਾਰੇ ਮੁਲਕਾਂ ਦੀਆਂ ਲੋੜਾਂ ਨੇ, ਅਮਰੀਕਨ ਸਿਸਟਮ ਦਿਨੋਂ ਦਿਨ ਜਿਸ ਤਰੀਕੇ ਨਾਲ ਅੱਜ ਵੀ ਕਹਿੰਦੇ ਆ ਵੀ ਉੱਥੇ ਸਿੱਖਸ ਫਾਰ ਜਸਟਿਸ ਵੱਲੋਂ ਵਾਈਟ ਹਾਊਸ ਦੇ ਨੇੜੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ। ਉਹ ਜਿਹੜਾ ਇਹ ਸਾਰਾ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਖਾਲਿਸਤਾਨ ਦੇ ਏਜੰਡੇ ਨੂੰ, ਖਾਲਿਸਤਾਨ ਦੇ ਝੰਡੇ ਨੂੰ ਹਮਾਇਤ ਵੱਧ ਰਹੀ ਹੈ। ਤਾਂ ਫਿਰ ਖਾਲਿਸਤਾਨ ਦੇ ਬਣਨ ਦੇ ਅਰਥ ਕੀ ਨੇ? ਹੁਣ ਤਾਂ ਜਦੋਂ ਵੀ ਕੋਈ ਵਿਪਤਾ ਪੈਂਦੀ ਆ, ਉਦੋਂ ਪੰਜਾਬ, ਉਦੋਂ ਪੰਥ ਬਚਾ ਲੈਂਦਾ। ਤੇ ਫਿਰ ਜਦੋਂ ਚਾਈਨਾ ਨੇ ਚਪੇੜਾਂ ਮਾਰੀਆਂ, ਜਾਂ ਜਦੋਂ ਪਾਕਿਸਤਾਨ ਨੇ ਕੋਈ ਕਾਰਵਾਈ ਕੀਤੀ, ਜਾਂ ਦੁਨੀਆ ਦੇ ਵਿੱਚ ਇਹਨਾਂ ਦੇ 100 ਥਾਈਂ ਸਿਆਪੇ ਪਏ ਹੋਏ ਨੇ, ਉਦੋਂ ਇਹਨਾਂ ਕੋਲੇ ਕੌਣ ਹੋ? ਦੇਖਿਓ ਤੁਸੀਂ, ਬਹੁਤ ਸਾਰੇ ਜਿਹੜੇ ਦੂਰ ਦ੍ਰਿਸ਼ਟੀ ਵਾਲੇ ਹਿੰਦੂ ਆ ਨਾ, ਉਹਨਾਂ ਨੇ ਵੀ ਖਾਲਿਸਤਾਨ ਵਿੱਚ ਆ ਜਾਣਾ ਤੇ ਇੰਡੀਆ ਨਾਲ, ਹਿੰਦੁਸਤਾਨ ਨਾਲ ਰਹਿ ਕੇ ਜੂਤ ਪਤਾਣ ਬੇਇੱਜ਼ਤੀ ਕਰਾਉਣ ਨਾਲੋਂ ਵਧੀਆ ਆ ਇੱਕ ਅਣਖ ਗੈਰਤ ਵਾਲੀ ਕੌਮ ਆ, ਛੇਤੀ ਕੀਤੇ ਤਾਂ ਨਾ ਇਹ ਕਿਸੇ ਨਾਲ ਲੜਨ ਤੇ ਨਾ ਕੋਈ ਇਹਨਾਂ ਨਾਲ ਸਿਆਪਾ ਪਾਵੇ, ਉਲਟਾ ਇਹਨਾਂ ਦੀ ਕਦਰ ਕਰ ਰੂ ਸਾਰਾ ਸੰਸਾਰ। ਤੇ ਜਿਹੜੇ ਜੇ ਕਿਤੇ ਪੰਗਾ ਪੈ ਹੀ ਜਾਵੇ ਤਾਂ ਇੰਨੇ ਜੋਗੇ ਜ਼ਰੂਰ ਨੇ ਵੀ ਆਪਦੇ ਮੁਲਕ ਦੀ, ਆਪਦੇ ਲੋਕਾਂ ਦੀ ਰਾਖੀ ਕਰਨਗੇ। ਤੇ ਜਦੋਂ ਲੜ ਰਹੇ ਹੋਣਗੇ, ਇਹ ਨਹੀਂ ਵੀ ਜਿਵੇਂ ਸਾਰੇ ਮੁਲਕ ਹੁਣ ਇੰਡੀਆ ਨੂੰ ਟਿੱਚਰਾਂ ਕਰਦੇ ਸੀ, ਕੋਈ ਨਾਲ ਹੀ ਨਹੀਂ ਸੀ। ਇੱਥੇ ਤਾਂ ਅੱਧੀ ਦੁਨੀਆ ਇਹ ਕਹੂਗੀ ਵੀ ਸਿੱਖੋ ਸਰਦਾਰੋ, ਦੱਸੋ ਤੁਹਾਡੇ ਲਈ ਕੀ ਕਰੀਏ, ਤੁਸੀਂ ਇੰਨੇ ਜੈਂਟਲਮੈਨ ਹੋ, ਤੁਸੀਂ ਗੁੱਡਮੈਨ ਦੀ ਲਾਲਟਣ ਹੋ ਯਾਰ। ਉਹ ਇਸ ਗੱਲ ਦਾ ਉਹਨਾਂ ਨੂੰ ਪਤਾ। ਉਹ ਇਸ ਚੱਕਰ ਦੇ ਵਿੱਚ
ਉਹ ਜਦੋਂ ਦੇਖਦੇ ਆ ਵੀ ਖਾਲਿਸਤਾਨ ਜੇ ਬਣ ਗਿਆ ਤਾਂ ਫਿਰ ਹਿੰਦੂ ਦੇ ਚਪੱਤ ਹੋਣਗੇ, ਇਸ ਕਰਕੇ ਉਹ ਚੀਕਾਂ ਮਾਰਦੇ ਆ ਵੀ ਹਿੰਦੂ ਖਤਰੇ 'ਚ ਆ। ਖਾਲਿਸਤਾਨ ਬਣਨ ਦੇ ਅਰਥ ਨੇ ਨਾਲ ਦੀ ਨਾਲ ਇਸ ਮੁਲਕ ਦੇ ਕਈ ਟੁਕੜੇ ਹੋ ਜਾਣੇ। ਅਸਲ ਵਿੱਚ ਤਾਂ ਇਹ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ 500 ਰਿਆਸਤਾਂ ਦਾ ਇੱਕ ਸਮੂਹ ਸੀ ਜਿਹਨੂੰ ਗੋਰਿਆਂ ਨੇ ਇਕੱਠਾ ਕਰਤਾ। ਨਹੀਂ ਤਾਂ ਇਹ ਭਾਰਤ, ਇਹਦਾ ਇੱਕ ਤਰੀਕੇ ਨਾਲ ਗਾਂਧੀ ਨਹਿਰੂ ਹੁਣਾਂ ਲਈ ਗੋਰਿਆਂ ਨੇ ਬਹੁਤ ਵੱਡੀ ਸੇਵਾ ਕਰਤੀ, ਜਿਹੜਾ ਐਡਾ ਵੱਡਾ ਭਾਰਤ ਇਹਨਾਂ ਨੂੰ ਬਣਾ ਕੇ ਦੇ। ਸੋ ਆਪਾਂ 1947 ਤੋਂ ਪਹਿਲਾਂ ਕਿਹੋ ਜਿਹੇ ਸੀ, ਉਹ ਮੈਂ ਗੱਲ ਸਾਚੀ ਸਾਖੀ 'ਚ ਸਰਦਾਰ ਕਪੂਰ ਸਿੰਘ ਲਿਖਦੇ ਆ 174 ਨੰਬਰ ਸਫੇ ਤੇ ਵੀ 1932 ਦੇ ਵਿੱਚ ਸਰਦਾਰ ਕਪੂਰ ਸਿੰਘ ਲਿਖਦੇ ਆ, ਚੌਧਰੀ ਬਰਕਤ ਅਲੀ, ਖਵਾਜਾ ਅਬਦੁਲ ਰਹੀਮ ਤੇ ਸ਼੍ਰੀ ਸ਼ਾਂਤੀ ਸਰੂਪ ਧਵਨ, ਇਹ ਨਹਿਰੂ ਪਰਿਵਾਰ ਦੇ ਕਹਿੰਦਾ ਨੇੜੇ ਰਹੇ ਨੇ। ਸ਼ਾਂਤੀ ਸਰੂਪ ਧਵਨ ਇਲਾਹਾਬਾਦ ਬਰਿਸਟਰ ਵੀ ਰਹੇ ਨੇ ਤੇ ਹਾਈ ਕੋਰਟ ਦੇ ਜੱਜ ਵੀ ਰਹੇ। ਇਹ ਕਹਿੰਦਾ ਸੀ ਚਾਰੇ ਉਦੋਂ ਨਾ ਜਦੋਂ ਇਹ ਗੱਲ ਹੋਈ ਆ, ਸਰਦਾਰ ਕਪੂਰ ਸਿੰਘ ਕਹਿੰਦੇ ਅਸੀਂ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ 'ਚ ਬੈਠੇ ਸੀਗੇ, ਚਾਹ ਪੀਂਦੇ ਸੀ। ਚੌਧਰੀ ਬਰਕਤ ਅਲੀ, ਖਵਾਜਾ ਅਬਦੁਲ ਰਹੀਮ, ਸ਼੍ਰੀ ਸ਼ਾਂਤੀ ਸਰੂਪ ਧਵਨ ਤੇ ਸਰਦਾਰ ਕਪੂਰ ਸਿੰਘ ਉੱਥੇ ਕੈਂਬਰਿਜ ਯੂਨੀਵਰਸਿਟੀ 'ਚ ਜਦੋਂ ਚਾਹ ਪੀਂਦੇ ਸੀ ਤਾਂ ਪਾਕਿਸਤਾਨ ਦੀ ਗੱਲ ਛਿੜ ਪਈ ਤੇ ਸ਼ਾਂਤੀ ਸਰੂਪ ਧਵਨ ਡੇਰਾ ਇਸਮਾਈਲ ਖਾਨ ਦੇ ਇਲਾਕੇ ਦੇ ਵਸਨੀਕ ਹਿੰਦੂ ਸੀ ਤੇ ਉਹਨਾਂ ਨੂੰ ਚੌਧਰੀ ਬਰਕਤ ਅਲੀ ਕਹਿੰਦੇ, ਲਾਲਾ ਜੀ ਮੁਸਲਮਾਨਾਂ ਨੂੰ ਤੁਸੀਂ ਜਾਣਦੇ ਹੀ ਹੋ, ਪਾਕਿਸਤਾਨ ਤਾਂ ਦੇਣਾ ਪਊਗਾ। ਧਵਨ ਸਾਹਿਬ ਨੇ ਉੱਤਰ ਦਿੱਤਾ, ਮੈਂ ਮੰਨਦਾ ਜੇ ਕੋਈ ਮੁਸਲਮਾਨ ਮੇਰੇ ਘਰੇ ਆ ਬੜੇ ਤੇ ਮੇਰੇ ਸਾਹਮਣੇ ਮੇਰੀ ਪਤੀਵ੍ਰਤਾ ਵਹੁਟੀ ਜਾਂ ਮੇਰੀ ਭੈਣ ਦੀ ਜ਼ਬਰਦਸਤੀ ਬੇਪਤੀ ਕਰਨਾ ਆਰੰਭ ਕਰ ਦੇਵੇ ਤਾਂ ਮੈਂ ਮਰਨ ਮਾਰਨ ਦੀ ਥਾਂ ਚਾਰਪਾਈ ਹੇਠਾਂ ਲੁਕ ਜਾਵਾਂਗਾ। ਪਰ ਸਾਡੇ ਹਿੰਦੂਆਂ ਕੋਲ ਇੱਕ ਵੱਡਾ ਹਥਿਆਰ ਹੈ ਜਿਸ ਨਾਲ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਕਰਾਂਗੇ, ਉਹ ਹਥਿਆਰ ਹੈ ਸਿੱਖ। ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਤੇ ਮੈਂ, ਸਰਦਾਰ ਕਪੂਰ ਸਿੰਘ ਕਹਿੰਦੇ, ਮੈਂ ਢਿੱਲਾ ਮੱਠਾ ਪ੍ਰੋਟੈਸਟ ਵੀ ਕੀਤਾ, ਲਾਲਾ ਜੀ ਸਿੱਖ ਇੰਨੇ ਵੀ ਲੋਲੇ ਤੇ ਗਧੇ ਨਹੀਂ ਜਿੰਨਾ ਤੁਸੀਂ ਸਮਝ ਰੱਖਿਆ। ਅਸੀਂ ਫੇਰ ਸਾਰੇ ਕਹਿੰਦਾ ਖਿੜ ਖੜਾ ਕੇ ਹੱਸੇ, ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿੰਦੇ, ਸਰਦਾਰ ਜੀ ਦੇਖਦੇ ਜਾਓ ਲੋਲਾ ਕੌਣ ਆ ਤੇ ਗਧਾ ਕੌਣ। ਅਸੀਂ ਹਿੰਦੂ ਹੋਰ ਕੁਝ ਵੀ ਹੋਈਏ, ਨਾ ਲੋਲੇ ਆ ਨਾ ਗਧੇ ਆ। ਕਹਿੰਦਾ ਸਰਦਾਰ ਕਪੂਰ ਸਿੰਘ ਅੱਗੇ ਲਿਖਦੇ ਆ ਵੀ ਪਾਕਿਸਤਾਨ ਸਥਾਪਿਤ ਹੋਣ ਤੋਂ 15 ਵਰੇ ਪਹਿਲਾਂ ਜਿਹੜੀਆਂ ਇਹ ਗੱਲਾਂ ਹੋਈਆਂ, ਮੈਨੂੰ ਕੀ ਪਤਾ ਸੀ ਸਾਡੇ ਤੇ ਪੂਰੀਆਂ ਢੁਕਣਗੀਆਂ। ਸੋ ਆਪਾਂ ਲੋਲੇ ਤੇ ਗਧੇ ਬਣ ਕੇ ਦਿਖਾਇਆ। ਆਪਾਂ ਉਹਨਾਂ ਲੋਕਾਂ ਨੂੰ ਹਿੰਦੁਸਤਾਨ ਲੈ ਕੇ ਦਿੱਤਾ ਜਿਨ੍ਹਾਂ ਨੇ ਸਾਡੇ ਛੱਤਰ ਫੇਰਨਾ ਸੀ। ਤੇ ਜਦੋਂ 1946 ਦੇ ਦਿਨਾਂ ਵਿੱਚ ਸਾਨੂੰ ਅੰਗਰੇਜ਼ ਪੁੱਛਦੇ ਸੀ ਤਾਂ ਸਾਡੇ ਲੀਡਰ ਕਹਿੰਦੇ ਸੀ ਜੋ ਲੈਣਾ ਹੋਇਆ ਅਸੀਂ ਆਪੇ ਹੀ ਹਿੰਦੂ ਪੀਰਾਂ ਤੋਂ ਲੈ ਲਾਂਗੇ, ਕਾਂਗਰਸ ਤੋਂ ਲੈ ਲਾਂਗੇ, ਤੁਸੀਂ ਬਸ ਛੇਤੀ ਦਫੇ ਹੋ ਜਾਓ। ਤੇ ਆਪਦੀਆਂ ਜੁੱਤੀਆਂ ਦਾ ਜੁਗਾੜ ਕਰਕੇ ਆਪਦੇ ਕੱਟੜ ਧਾਰਮਿਕ ਵਿਰੋਧੀ ਹਿੰਦੂ ਨੂੰ ਹੱਥ 'ਚ ਉਹਦੇ ਛੱਤਰ ਫੜਾ ਕੇ ਉਹਦੇ ਮੂਹਰੇ ਆਪਾਂ ਕੋਡੇ ਹੋ ਕੇ ਨੰਗਾ ਪਿੰਡਾ ਕਰਕੇ ਬਹਿ ਜਾਈਏ ਤੇ ਮੁੜ ਕੇ ਕਹੀਏ ਵੀ ਹਾਏ ਸਾਨੂੰ ਕੁੱਟ ਪੈਂਦੀ ਆ। ਤੇ ਫਿਰ ਇਹ ਲੋਲਾਪਣ ਨਹੀਂ, ਇਹ ਗਧਾ ਨਹੀਂ ਤਾਂ ਹੋਰ ਕੀ ਹੈ। ਮੈਂ ਸਰਦਾਰ ਕਪੂਰ ਸਿੰਘ ਦੇ ਨਾਲ ਕਈ ਵਾਰੀ ਵਿਚਾਰਾਂ ਦੇ ਤੌਰ ਤੇ ਸੋਚਦਾ ਹੁੰਦਾ ਸੀ ਪਹਿਲਾਂ, ਤੇ ਜ਼ਿਆਦਾ ਹੀ ਤਿੱਖਾ ਲਿਖਦੇ ਆ ਸਿੱਖਾਂ ਬਾਰੇ। ਪਰ ਹੁਣ ਜਦੋਂ ਦੇਖੀਦਾ ਕਿ ਵਾਕਈ ਸਿੱਖਾਂ 'ਚ ਕੁਛ ਇਹੋ ਜਿਹੇ ਹੈਗੇ ਆ ਭੁੱਖੜ ਬੰਦੇ ਜਿਨ੍ਹਾਂ ਨੂੰ ਅਕਲ ਨਹੀਂ, ਇਹ ਕੌਮ ਦੀ ਪੂਰੀ ਦੀ ਹੇਠੀ ਕਰਾਉਂਦੇ। ਖੈਰ ਹਿੰਦੂ ਜਿਹੜਾ ਹੈ ਉਹਨੇ ਪਿਛਲੇ ਸਮੇਂ 'ਚ ਪਹਿਲਾਂ ਅੰਗਰੇਜ਼ਾਂ ਵੇਲੇ ਸਿੱਖਾਂ ਨੂੰ ਵਰਤਿਆ, 93% ਸਿੱਖਾਂ ਦੀਆਂ ਬਲੀ ਲਈ ਆ ਉਹਨਾਂ ਨੇ। ਤੇ ਆਪਾਂ ਕਹੀ ਚੱਲੀਏ ਵੀ ਅਸੀਂ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਕਿੰਨੀ ਕੁ ਕੁਰਬਾਨੀ ਕੀਤੀ ਪਰ ਮੁਲਕ ਸਾਰਾ ਲੈ ਕੇ ਬਹਿ ਗਏ। ਤੇ ਆ ਜਨਾਹ ਬਾਰੇ ਸਾਰੇ ਕਹਿੰਦੇ ਨੇ ਵੀ ਉਹਨੇ ਕਿੰਨੇ ਕੁ ਮੁਸਲਮਾਨ ਮਰਵਾਏ ਨੇ, ਪਰ ਉਹ ਵੀ ਆਪਦਾ ਰਾਜ ਲੈ ਕੇ ਬਹਿ ਗਏ। ਤੇ ਆਪਾਂ ਜੀ ਆਪਾਂ ਕੀ ਲੈ ਲਿਆ, ਹਿੰਦੂਆਂ ਨੇ ਰਾਜ ਲੈ ਲਿਆ, ਸਿੰਘ ਰਹਿ ਗਏ ਕਸ਼ਹਿਰਿਆਂ ਜੋਗੇ। ਆਪਾਂ ਤਾਂ ਫਿਰ ਉੱਥੇ ਜੋਗੇ ਹੀ ਰਹਿ ਗਏ ਵੀ ਗੁਰੂ ਘਰ ਲੰਗਰ ਵਧੀਆ, ਦਾਲ ਵਧੀਆ, ਕੜਾਹ ਪ੍ਰਸ਼ਾਦ ਛਕ ਲਓ ਜੀ, ਛਕਾ ਲਓ ਜੀ, ਸਰਬੱਤ ਦਾ ਭਲਾ। ਜਿੰਨਾ ਕੌਮ ਦਾ ਪੈਸਾ ਵਾ ਉਹ ਆਪਾਂ ਜੀ ਲੋਕਾਂ ਦੀ ਭਲਾਈ ਤੇ ਖਰਚ ਦੋ। ਆਪਣੇ ਹੁਣ ਹੜ੍ਹ ਆਏ ਹੋਏ ਨੇ, ਆਪਣੇ ਲਈ ਤਾਂ ਸਾਰੇ ਭਾਰਤ ਚੋਂ ਕਿਸੇ ਨੇ ਹਾਹ ਦਾ ਨਾਰਾ ਮਾਰਿਆ ਨਹੀਂ। ਆ ਸਾਰਾ ਬਿਆਸ ਦਾ ਇਲਾਕਾ ਡੁੱਬਿਆ ਪਿਆ, ਮੰਡ ਦਾ ਇਲਾਕਾ, ਕੋਠੀਆਂ ਡਿੱਗ ਰਹੀਆਂ। ਤੇ ਦੂਜੇ ਪਾਸੇ ਸਾਨੂੰ ਐਵੇਂ ਚਾਹ ਚੜਿਆ ਪਿਆ ਸੀ। 15 ਦਿਨ ਪਹਿਲਾਂ ਪੂਛਾਂ ਚੱਕੀ ਫਿਰਦੇ ਸੀਗੇ, ਹਾਏ ਹਿਮਾਚਲ ਕੇ ਲੋਕ ਡੂਬ ਨਾ ਜਾਏ,
ਉਹ ਹਿਮਾਚਲ ਜਿਹੜਾ ਤੁਹਾਡੇ ਛੱਤਰ ਫੇਰਦਾ ਟਕਾ ਕੇ ਜੁੱਤੀਆਂ ਖਾਣ ਕੇ ਆਏ ਆ ਉੱਥੋਂ, ਫੇਰ ਮੂੰਹ ਚੱਕ ਕੇ ਜਾਂਦੇ ਆ ਤੇ ਕੋਈ ਨਾ ਕੋਈ ਬਹਾਨਾ। ਅੱਛਾ ਐਡੇ ਆਪਾਂ ਢੀਠ ਆ ਨਾ, ਕੋਈ ਨਾ ਕੋਈ ਬਹਾਨਾ ਜਾਂ ਬਣਾ ਹੀ ਲੈਂਦੇ ਆ। ਇੱਕ ਮੈਨੂੰ ਮਤਾਂ ਦੇਈ ਜਾਵੇ, ਕਹਿੰਦਾ ਜੀ ਭਾਈ ਕਨ੍ਹਈਆ ਜੀ ਹੈ। ਮੈਂ ਕਿਹਾ ਭਾਈ ਕਨ੍ਹਈਆ ਜੀ ਨੇ ਇਹ ਥੋੜੀ ਕਿਹਾ ਸੀ ਵੀ ਜਿਹੜਾ ਜੁੱਤੀਆਂ ਫੇਰੇ ਜਲੀਲ ਕਰੇ ਤੁਹਾਡੇ ਵੀ ਉਹਨੂੰ ਤੁਸੀਂ ਬਾਅਦ ਚ ਸਾਂਭੋ। ਇਹ ਤਾਂ ਮੈਂ ਕਦੇ ਨਹੀਂ ਪੜਿਆ। ਹਾਂ, ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਜਾਂ ਭਾਈ ਕਨ੍ਹਈਆ ਜੀ ਦੀ ਸਾਖੀ ਜਿਹੜੀ ਮੱਤ ਦਿੰਦੀ ਆ ਉਹ ਬੜੀ ਸਾਨੂੰ ਵੀ ਚੇਤੇ ਹੈ। ਪਰ ਜਿਹੜਾ ਲੰਗਰ ਆ ਤੁਸੀਂ ਗੁਰਦੁਆਰੇ ਚ ਲਾਓ, ਉੱਥੇ ਆਉਣ ਜਿਹੜਾ ਦੁਖੀ ਆ, ਪਰ ਤੁਸੀਂ ਤਾਂ ਮਗਰ ਚੁੱਕੀ ਤੁਰਦੇ ਫਿਰਦੇ ਹੋ, ਉਹ ਤੁਹਾਡੇ ਜੁੱਤੀਆਂ ਫੇਰਦੇ। ਖੈਰ, ਗੱਲ ਆ ਗਈ ਹਿੰਦੂ ਚੇਤਨਾ ਦੀ। ਜਿਹੜਾ ਕਿਸੇ ਮਨੁੱਖ ਦੇ ਅੰਦਰ ਹੁੰਦਾ ਉਹਨੂੰ ਬਾਹਰ ਕੱਢਣ ਦੇ ਲਈ, ਜਿਵੇਂ ਹੁਣ ਪਿਛਲੇ ਦਿਨੀ ਇੱਕ AI ਨਾਲ ਉਹਨਾਂ ਨੇ ਬਣਾਈ ਆ ਆਪਦੀ ਫੋਟੋ, ਇੱਕ ਵੀਡੀਓ ਜੀ, ਜਿਹਦੇ ਵਿੱਚ ਦਰਬਾਰ ਸਾਹਿਬ ਪਹਿਲੋਂ ਵਿਚਾਲਿਓਂ ਪਾੜ ਜਾਂਦਾ ਤੇ ਪੂਰਾ ਢਹਿ ਢੇਰੀ ਹੋ ਜਾਂਦਾ। ਬੜਾ ਦਰਦਨਾਕ ਦ੍ਰਿਸ਼ ਆ। ਅਸਲ ਵਿੱਚ ਬਾਹਮਣ ਜਾਂ ਹਿੰਦੂ ਦਾ ਮਗਜ ਅੰਦਰੋਂ ਇਹ ਚਾਹੁੰਦਾ ਕਿ ਦਰਬਾਰ ਸਾਹਿਬ ਦੇ ਇਦਾਂ ਖਿਲਾਰੇ ਪੈ ਜਾਣ ਤੇ ਇਹ ਉਹਦੇ ਅੰਦਰਲੀ ਰੀਝ ਆ। ਉਹ ਜੇ ਸ਼ਰੇਆਮ ਫਿਜ਼ੀਕਲੀ ਨਹੀਂ ਕਰਨ ਜੋਗਾ ਇਹਨੂੰ ਪੂਰਾ, ਤਾਂ ਏਦਾਂ ਸੁਪਨੇ ਲੈ ਰਿਹਾ ਵੀ ਏਦਾਂ ਏਦਾਂ ਹੋਵੇ। ਇਵੇਂ ਹੀ ਜਿਹੜੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਹੈ ਜੀ, ਐ ਹਾਜੀ ਸਿੱਖਾਂ ਨੇ ਬੜੀ ਪੂਛ ਚੱਕੀ ਜਦੋਂ ਪਿੱਛੇ, ਇਹ ਉਹਦੀ ਉਹਨਾਂ ਨੇ ਘੋਣ ਮੋਣ ਕਰਕੇ ਪੱਗ ਲਾਈ ਵੀ ਤੁਸੀਂ ਬਣਾਈ ਫਿਰੋ ਇਹਨੂੰ। ਸੋ ਸਿੱਖਾਂ ਦੀ ਪੱਗ, ਉਹਨਾਂ ਸਿੱਖਾਂ ਦੀ ਪੱਗ ਵੀ ਉਹਨਾਂ ਨੂੰ ਚੁੱਭਦੀ ਆ, ਉਹਨਾਂ ਨੂੰ ਉਹਦੇ ਚੋਂ ਵੀ ਭਿੰਡਰਾਲਾ ਦਿਖਦਾ। ਡਾਕਟਰ ਮਨਮੋਹਨ ਸਿੰਘ ਦੀ ਪੱਗ ਤੋਂ ਉਹਨਾਂ ਨੂੰ ਇੱਕ ਸਿੱਖ ਦੀ, ਕਮਿਟਡ ਸਿੱਖ ਦੀ ਪੱਗ ਉਹ ਚੋਂ ਦਿਖਦੀ ਆ। ਉਹਨਾਂ ਨੂੰ ਨਹੀਂ ਲੱਗਦਾ ਹੈਗਾ ਕਿ ਮਨਮੋਹਨ ਸਿੰਘ ਜਿਹੜਾ ਹੈਗਾ ਵੀ ਉਹ ਤਾਂ ਭਾਰਤ ਮਾਤਾ ਕੀ ਜੈ ਵਾਲਾ ਸੀ। ਸੋ ਚਾਹੇ ਬਾਦਲ ਹੋਣੀ ਆ, ਚਾਹੇ ਆਹ ਕੋਈ ਹੋਰ ਆ, ਇਹ ਸਾਰੇ ਦੇ ਸਾਰੇ ਉਹਨਾਂ ਲਈ ਇੱਕੋ ਜਿਹੀ। ਜਦੋਂ ਗਲ 'ਚ ਟਾਇਰ ਪਾਉਂਦੇ ਆ ਉਹਨਾਂ ਲਈ ਉਹ ਸਿੱਖ ਵੀ ਓਨਾ ਹੀ ਖਤਰਨਾਕ। ਹਰਕਿਸ਼ਨ ਸਿੰਘ ਸਰਜੀਤ 1984 ਚ ਮਸਾਂ ਬਚ ਗਿਆ, ਉਦੋਂ ਗਲ 'ਚ ਟਾਇਰ ਇਹਦੇ ਹੀ ਪੈਣ ਲੱਗਿਆ ਸੀ ਉਹਦੇ ਤੀਨ ਮੂਰਤੀ ਭਵਨ 'ਚ। ਉਹ ਜਿਹੜੇ ਸਿੱਖ ਵਾ ਉਹ ਜੋ ਮਰਜ਼ੀ ਬਣੇ ਫਿਰਨ, ਹਿੰਦੂ ਲਈ ਇਹ ਸਾਰੇ ਦੇ ਸਾਰੇ ਸੰਤ ਭਿੰਡਰਾਂ ਵਾਲੇ ਵਰਗੇ ਹੀ ਨੇ ਬਈ ਇਹ ਤਾਂ ਜੀ ਮਾਰ ਦੇਣ ਦੇ ਲਾਇਕ ਨਹੀਂ। ਸੋ ਜਿਹੜਾ ਉਹਨਾਂ ਨੂੰ ਪੱਗ ਨਾਲ, ਦਰਬਾਰ ਸਾਹਿਬ ਨਾਲ ਨਫ਼ਰਤ ਆ, ਉਹ ਇਹ AI ਰਹੀ ਕੱਢ ਰਹੇ ਨੇ। ਇੱਕ ਉਹਨਾਂ ਨੇ ਫੋਟੋਆਂ ਬਣਾਈਆਂ ਨੇ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਿਸੇ ਸ਼ਿਵ ਜੀ ਦੇ ਪੈਰਾਂ 'ਚ ਪੈਂਦੇ ਆ, ਕਦੇ ਰਾਮਚੰਦਰ ਨੂੰ ਮੱਥਾ ਟੇਕ ਰਹੇ ਨੇ, ਕਦੇ ਰਾਮਚੰਦਰ ਨੂੰ ਜੱਫੀ ਪਾਈ ਪੜਿਆ ਤੁਰਦੇ। ਇਹ ਬਹੁਤ ਉਹਨਾਂ ਨੇ AI ਨਾਲ ਏਦਾਂ ਦੀਆਂ ਗੰਦੀਆਂ ਮਾੜੀਆਂ ਚੀਜ਼ਾਂ ਬਣਾਈਆਂ। ਅਸਲ ਵਿੱਚ ਇਹ ਚੇਤਨਾ, ਹੁਣ ਮੈਂ ਉਹਨਾਂ ਦੀ ਗੱਲ ਛੱਡ ਕੇ ਆਪ ਦੀ ਗੱਲ ਕਰਦਾ। ਕੀ ਕੋਈ ਸਿੱਖ ਬੱਚਾ, ਮਾੜੇ ਤੋਂ ਮਾੜਾ ਸਿੱਖ, ਇਹ ਸੋਚ ਵੀ ਸਕਦਾ ਵੀ ਅਸੀਂ ਰਾਮਚੰਦਰ ਦੀ, ਕ੍ਰਿਸ਼ਨ ਦੀ, ਜਾਂ ਕਿਸੇ ਹਿੰਦੂ ਹੋਰ ਦੇਵੀ ਦੇਵਤੇ ਦੀ ਤਾਂ ਗੱਲ ਬੜੀ ਦੂਰ ਆ। ਜਿਸ ਹਿੰਦੂ ਆਗੂ ਨੂੰ, ਕਿਸੇ ਲੀਡਰ ਨੂੰ ਹਿੰਦੂ ਭਾਈਚਾਰਾ ਪਿਆਰ ਕਰਦਾ ਹੋਵੇ, ਆਪਾਂ ਉਹਨੂੰ ਵੀ ਜੇ ਉਹਦਾ ਵਿਰੋਧ ਕਰਦੇ ਆ ਜਾਂ ਆਪਾਂ ਉਹਦੇ ਆਲੋਚਨਾ ਕਰਦੇ ਆ, ਤਾਂ ਸਾਡਾ ਇੱਕ ਸਲੀਕਾ, ਇੱਕ ਤਰੀਕਾ, ਅਸੀਂ ਕਿਸੇ ਦਾਇਰੇ 'ਚ ਰਹਿ ਕੇ ਗੱਲ ਕਰਾਂ। ਆ ਜਿਹੜੇ ਕੰਮ ਉਹ ਕਰ ਰਹੇ ਨੇ ਆਪਾਂ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਸਾਡੀ ਤਾਂ ਕੌਮ ਉਹਦੇ ਦੁਆਲੇ ਹੋ ਜੂ ਜਿਹੜਾ ਕੋਈ ਇਹੋ ਜਿਹੀ ਗੱਲ ਕਰੂ। ਹੋਣਾ ਵੀ ਚਾਹੀਦਾ। ਹਿੰਦੂ ਜਿਹੋ ਜਿਹਾ ਹੈ ਉਹਨੂੰ ਮੁਬਾਰਕ। ਸਾਨੂੰ ਗੁਰੂ ਸਾਹਿਬ ਨੇ ਬਹੁਤ ਹੀ ਮਹਾਨ ਫਲਸਫਾ ਦਿੱਤਾ। ਅਸੀਂ ਦੁਸ਼ਮਣ ਨਾਲ ਵੀ ਜਦੋਂ ਦੁਸ਼ਮਣੀ ਕਰਦੇ ਆ, ਸਾਡਾ ਤਾਂ ਹਿਸਾਬ ਕਿਤਾਬ ਵੀ ਕੁਝ ਵੱਖਰਾ। ਮੈਂ ਸੁਣ ਰਿਹਾ ਸੀ ਸਵੇਰੇ, ਬੜਾ ਮਨ ਬੜਾ ਭਰਿਆ ਆ। ਕੋਈ ਜਦੋਂ ਦਸਤਾਰ ਸਜਾ ਰਿਹਾ ਹੁੰਦਾ, ਮੇਰੀ ਆਦਤ ਆ ਮੈਂ ਲਾ ਲੈਣਾ ਹੁੰਦਾ ਇਹਦੇ ਉੱਤੇ, ਇੰਟਰਨੈਟ ਤੇ ਕੁਛ ਨਾ ਕੁਛ ਚੱਲਦਾ। ਕਿਸੇ ਸਾਖੀ ਵਾਲੇ ਦੀ ਸਾਖੀ ਚੱਲ ਰਹੀ ਸੀ, ਸੁਣਾ ਰਿਹਾ ਸੀ ਕੋਈ। ਉਹ ਸੁਣਾ ਰਿਹਾ ਸੀ ਜਦੋਂ ਪੈਂਦੇ ਖਾਨ ਜੰਗ ਦੇ ਮੈਦਾਨ ਵਿੱਚ ਫੱਟੜ ਹੋ ਕੇ ਡਿੱਗ ਪਿਆ ਤੇ ਛੇਵੇਂ ਸਤਿਗੁਰੂ ਉਹਦੇ ਕਲਮਾ ਉੱਤੇ ਉਹਦੇ ਕਰਕੇ ਢਾਲ ਮੂੰਹ ਤੇ ਕਹਿੰਦੇ, ਪੈਂਦੇ ਖਾਨ ਕਲਮਾ ਪੜ ਲਾ। ਤੇ ਉਹ ਕਹਿੰਦਾ ਜੀ ਬਈ ਮੇਰੇ ਤਾਂ ਤੁਸੀਂ ਕਲਮਾ, ਅੱਗੇ ਉਹਨੇ ਸਾਰੀ ਚਲੋ ਸਾਖੀ ਸੁਣਾਈ ਤੇ ਅੱਗੇ ਉਹ ਵਿਆਖਿਆ ਕਰ ਰਿਹਾ ਸੀ, ਸਾਖੀ ਸੁਣਾਉਣ ਵਾਲਾ ਭਰਾ, ਕਥਾਵਾਚਕ, ਕਹਿੰਦਾ ਵੀ ਇਹ ਨਹੀਂ ਕਿ ਧੱਕੇ ਨਾਲ ਉਹਨੂੰ ਕਹਿਣ ਕਿ ਹੁਣ ਤੂੰ ਵਾਹਿਗੁਰੂ ਕਹਿ ਜਾਂ ਮੂਲ ਮੰਤਰ ਪੜ। ਕਿਹਾ ਉਹਨੂੰ ਇਹੀ ਆ ਕਿ ਤੂੰ ਮੁਸਲਮਾਨ ਆ ਤੇ ਤੂੰ ਕਲਮਾ ਪੜ। ਸੋ ਸਾਡਾ ਧਰਮ ਨਾ ਤਾਂ ਕਿਸੇ ਦੇ ਧਰਮ ਨੂੰ, ਨਾ ਧਰਮ ਅਸਥਾਨ ਨੂੰ,
ਨਾ ਧਾਰਮਿਕ ਸ਼ਖਸੀਅਤਾਂ ਨੂੰ, ਨਾ ਧਾਰਮਿਕ ਗ੍ਰੰਥਾਂ ਨੂੰ ਨਫ਼ਰਤ ਕਰ ਨਹੀਂ ਸਕਦੇ। ਅਸੀਂ ਕਿਸੇ ਬੰਦੇ ਨਾਲ ਅਸਹਿਮਤ ਹੋ ਸਕਦੇ, ਇੰਦਰਾ ਨੂੰ ਅਸੀਂ ਜਾਂ ਕਿਸੇ ਹੋਰ ਨੂੰ ਉਹਦੀ ਕਰਤੂਤ ਕਰਕੇ ਮਾੜਾ ਮੰਨਦੇ ਹਾਂ, ਪਰ ਅਸੀਂ ਉਹਦੇ ਧਰਮ ਨੂੰ ਜਾਂ ਧਾਰਮਿਕ ਵਿਚਾਰ ਨੂੰ ਜਾਂ ਧਾਰਮਿਕ ਗ੍ਰੰਥ ਨੂੰ ਨਹੀਂ, ਏਦਾਂ ਨਹੀਂ ਹੋ ਸਕਦਾ। ਹਿੰਦੂ ਚੇਤਨਾ ਜਿਹੜੀ ਹੈ ਉਹ ਪਤਾ ਨਹੀਂ ਕਿਵੇਂ ਅਲਾਓ ਕਰ ਰਹੇ ਨੇ, ਕਿਵੇਂ ਉਹਨਾਂ ਦੇ ਮੈਂ ਨਹੀਂ ਪੜ੍ਹਿਆ ਕਿਸੇ ਹਿੰਦੂ ਨੂੰ ਦੁੱਖ ਲੱਗਿਆ ਹੋਵੇ ਕਿ ਆਹ ਕੀ ਕਰਤੂਤ ਕਰਨ ਲੱਗੇ ਹੋਏ ਹੋ ਤੁਸੀਂ, ਕਿਉਂ ਤੁਸੀਂ ਗੁਰੂ ਸਾਹਿਬਾਨ ਨੂੰ ਨੀਵਾਂ ਦਿਖਾ ਰਹੇ ਹੋ। ਐਦਾਂ ਕ੍ਰਿਸ਼ਨ ਜਾਂ ਰਾਮਚੰਦਰ ਵੱਡਾ ਹੋ ਜਾਊਗਾ ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨਾਲੋਂ ਛੋਟਾ ਦਿਖਾ ਦਿਓਗੇ AI ਨਾਲ। ਕੀ ਡਾਕਟਰ ਮਨਮੋਹਨ ਸਿੰਘ ਦੀ ਪੱਗ ਲਾ ਕੇ ਜਾਂ ਕਿਸੇ ਹੋਰ ਸਿੱਖ ਦੀ ਦਸਤਾਰ ਲਾ ਕੇ ਜਾਂ ਦਰਬਾਰ ਸਾਹਿਬ ਦੇ ਬਾਰੇ ਇਦਾਂ ਕੁਝ ਕਰਕੇ ਦਿਖਾ ਕੇ ਤੁਸੀਂ ਬਹੁਤ ਮਹਾਨ ਹੋ ਜਾਓਗੇ? ਹਿੰਦੂ ਨਹੀਂ ਕਹਿ ਸਕਦਾ। ਵੱਡੇ ਤੋਂ ਵੱਡਾ ਵਿਦਵਾਨ ਮਹਾਪੁਰਸ਼ ਹਿੰਦੂ ਵੀ ਇਹ ਨਹੀਂ ਕਹੂ। ਸਾਡੇ ਸਿੱਖ ਕੌਮ ਦੇ ਵਿੱਚ ਜਿਹੜਾ ਸਭ ਤੋਂ ਰੱਦੀ ਜਾ ਹੋਊਗਾ ਨਾ, ਵੀ ਜਿਹਨੂੰ ਆਪਾਂ ਕਹੀਏ ਐਵੇਂ ਮੂਡ ਤੇ ਬੈਠਾ ਰਹਿੰਦਾ, ਉਹ ਦੇਖ ਲਵੇ ਕਿਸੇ ਮੁੰਡੇ ਦੀ ਇਹੋ ਜਿਹੀ ਗੱਲ, ਉਹਨੇ ਵੀ ਕਹਿ ਦੇਣਾ ਭਤੀਜ ਆਪਾਂ ਇਹੋ ਜਿਹੀਆਂ ਕਰਤੂਤਾਂ ਕਰਦੇ ਚੰਗੇ ਲੱਗਦੇ ਆ, ਨਾ ਕਰਿਆ ਕਰੋ ਇਦਾਂ ਦੀਆਂ ਗੱਲਾਂ, ਨਾ ਕਰਿਆ। ਇਹ ਜਿਹੜਾ ਸਾਨੂੰ ਮਿਲਿਆ ਹੋਇਆ ਨਾ, ਇਹ ਸਾਨੂੰ ਉੱਚਾ ਤੇ ਸੁੱਚਾ ਬਣਾਉਂਦਾ। ਇਸੇ ਗੱਲ ਨੇ ਸਾਡਾ ਧਰਮ, ਸਾਡਾ ਇਤਿਹਾਸ ਔਰ ਸਾਡਾ ਫਲਸਫਾ ਜਿਹੜਾ ਨਾ ਸਾਨੂੰ ਭਵਿੱਖ ਦੇ ਵਿੱਚ, ਤੁਸੀਂ ਦੇਖਿਓ ਜਦੋਂ ਖਾਲਿਸਤਾਨ, ਕਿਉਂਕਿ ਜਦੋਂ ਗੁਲਾਮ ਹੋਈਏ ਉਦੋਂ ਇੱਕ ਪੂਰਾ ਮੁਲਕ ਤੁਹਾਡੇ ਉੱਤੇ ਕਰੋੜਾਂ ਰੁਪਏ ਖਰਚ ਰਿਹਾ ਕਿ ਤੁਹਾਨੂੰ ਤੁਹਾਡੇ ਧਰਮ ਤੇ ਫਲਸਫੇ ਨੂੰ ਤੋੜਨ। ਆਪਣੇ ਬੰਦਿਆਂ ਨੂੰ ਨਹੀਂ ਸਮਝ ਹੈਗੀ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਵਿਦਿਆ ਨੀਤੀ ਵਾਲਾ ਜਿਹੜਾ ਬੰਬ ਆ ਨਾ, ਉਹਦੇ ਬਾਰੇ ਆਪਣੇ ਬੰਦਿਆਂ ਨੂੰ ਸਮਝ ਹੀ ਨਹੀਂ ਹੈ ਕਿ ਕੀ ਤੁਹਾਡੇ ਨਾਲ ਕੀਤਾ ਜਾ ਰਿਹਾ। ਉਹ ਤੁਹਾਨੂੰ ਕੀ ਬਣਾਈ ਜਾਂਦੇ ਆ ਵਿਦਿਆ ਨੀਤੀ ਨਾਲ। ਉਹਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਆ ਜਿਹੜਾ ਚੱਲੇ ਆ ਕਿਰਪਾਨ ਵਾਲਾ ਮਸਲਾ, ਵੀ ਕਿਰਪਾਨ ਕਿਉਂ ਪਾ ਉੱਥੇ ਨਾ, ਉਹਦੇ ਉੱਤੇ ਕਮੈਂਟਬਾਜ਼ੀ ਹੋ ਰਹੀ ਆ ਕਿਤੇ ਆਪਸ ਵਿੱਚ ਹੀ ਸੋਸ਼ਲ ਮੀਡੀਆ ਤੇ। ਇੱਕ ਲਿਖ ਰਿਹਾ ਉੱਥੇ ਬਈ ਇਹ ਜਿਹੜਾ ਕਿਰਪਾਨ ਲੈ ਕੇ ਗਿਆ ਪਾ ਕੇ, ਇਹਨੂੰ ਲਾਹ ਕੇ ਜਾਣਾ ਚਾਹੀਦਾ ਸੀ। ਕੀ ਪਤਾ ਉੱਥੇ ਕੋਈ ਗਲਤ ਕੰਮ ਕਰਦੇ ਸਿੱਖ ਵਾ, ਸਿੱਖ ਕਹਿ ਰਿਹਾ, ਤੇ ਦੂਜਾ ਉਹਨੂੰ ਕਹਿ ਰਿਹਾ ਵੀ ਇਹ ਕੋਈ ਭੇਖ ਆ, ਤੂੰ ਭੇਖ ਕਹਿ ਰਿਹਾ ਹੈਗਾ। ਉਹ ਕਹਿੰਦਾ ਇਹ ਬਿਲਕੁਲ ਗਲਤ ਆ ਗੱਲ, ਇਹਨੂੰ ਨਹੀਂ ਪਾ ਕੇ ਜਾਣਾ ਚਾਹੀਦਾ ਸੀ। ਹੁਣ ਸਿੱਖ ਬੰਦਾ ਕਹਿ ਰਿਹਾ ਗੁਰੂਆਂ ਨੇ ਫੌਜ ਤਿਆਰ ਕੀਤੀ ਸੀ, ਸ਼ਸਤਰਧਾਰੀ ਸੂਰਮੇ, ਉਸ ਸਮੇਂ ਦੀ ਲੋੜ ਸੀ। ਅੱਜ ਦੇ ਯੁੱਗ ਵਿੱਚ ਕਿਰਪਾਨ ਨਾਲ ਕਿਸੇ ਦੇਸ਼ ਵਿਰੁੱਧ ਲੜਾਈ ਨਹੀਂ ਲੜੀ ਜਾ ਸਕਦੀ। ਯੁੱਗ ਬਦਲ ਗਿਆ। ਅੱਜ ਕਿਰਪਾਨ ਸਿਰਫ ਦਿਖਾਵਾ, ਭੇਖ ਬਣ ਕੇ ਰਹੇ। ਹੁਣ ਇਸ ਬੰਦੇ ਨੂੰ ਲੱਗ ਰਿਹਾ ਹੋਣਾ ਕਿ ਮੈਂ ਕਿੰਨਾ ਸਿਆਣਾ, ਪਰ ਇਹ ਗੱਲਾਂ ਅੱਜ ਤੋਂ ਪਿਛਲੀਆਂ ਪੀੜ੍ਹੀਆਂ 'ਚ ਕੋਈ ਸਿੱਖ ਪਰਿਵਾਰ ਦੇ ਵਿੱਚ ਬਹਿ ਕੇ ਕਹਿ ਕੇ ਬਹਿ ਸਕਦਾ ਸੀ? ਪਿਛਲੇ ਦੌਰ ਵਿੱਚ ਆ ਜਿਹੜਾ ਪਿਛਲੇ 70-80 ਸਾਲ ਦੇ ਵਿੱਚ ਸਿੱਖਾਂ ਦਾ ਹਿੰਦੂਕਰਨ ਜਿਹੜਾ ਕੀਤਾ ਗਿਆ, ਜਿਹੜਾ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਗਿਆ, ਜਿਹੜਾ ਸਿੱਖਾਂ ਦੇ ਅੰਦਰ ਕੁਝ ਗਲਤ ਮਲਤ ਭਰਿਆ ਗਿਆ, ਉਹਦੇ ਨਤੀਜੇ ਵਜੋਂ ਆ ਸਿਆਣੀਆਂ ਸਿਆਣੀਆਂ ਫੁਰਨ ਲੱਗ ਗਈਆਂ। ਇਹ ਸਿਆਣਪ ਆ ਉਹਨਾਂ ਲਈ, ਆਪਦੇ ਧਰਮ ਦੇ, ਆਪਦੇ ਅਕੀਦੇ ਦੇ, ਆਪਦੇ ਫਲਸਫੇ ਦੇ, ਆਪਦੇ ਇਤਿਹਾਸ ਦੇ, ਆਪਦੇ ਇਸ਼ਟ ਦੇ ਉਲਟ ਬੋਲਣਾ। ਹੁਣ ਤਾਂ ਚੰਗੇ ਭਲੇ ਸਿੱਖਾਂ ਦੇ ਪਰਿਵਾਰਾਂ 'ਚ ਅੱਗੇ ਹੁੰਦਾ ਸੀ, ਅਸੀਂ ਆਪਦੇ ਬਚਪਨ 'ਚ ਇਹ ਚੀਜ਼ਾਂ ਦੇਖਦੇ ਰਹੇ ਆ ਕਿ ਜੇ ਕੋਈ ਮੂੰਹ ਸਿਰ ਮੁੰਨਦਾ ਹੈ, ਉਹ ਇਹਨੂੰ ਜਸਟੀਫਾਈ ਨਹੀਂ ਸੀ ਕਰਦਾ। ਉਹ ਕਹਿੰਦਾ ਸੀ ਮੈਂ ਗਲਤ ਆ, ਮੇਰੀ ਨਹੀਂ ਹੈਗਾ ਮੇਰਾ ਇਹ ਕੰਮ ਠੀਕ, ਮੇਰੀ ਆਪਦੀ ਹੈਗੀ ਆ, ਪਰ ਠੀਕ ਉਹ ਨੇ ਜਿਹੜੇ ਸਾਰੇ ਗੁਰੂ ਦੀ ਮਰਿਆਦਾ ਤੇ ਰਹਿਤ ਰਹਿਤ ਪਿਆਰੀ ਮੁਝ ਕੋ, ਗੁਰੂ ਸਾਹਿਬ ਦਾ ਹੁਕਮ ਇਹ। ਗੁਰੂ ਸਾਹਿਬ ਨੇ ਇਹ ਥੋੜੀ ਕਿਹਾ ਵੀ ਕੋਈ ਗੱਲ ਨਹੀਂ ਜੇ ਤੁਸੀਂ ਰਹਿਤ ਨਹੀਂ ਰੱਖਦੇ। ਗੁਰੂ ਸਾਹਿਬ ਨੇ ਤਾਂ ਕਿਹਾ ਮਸਟ, ਤੁਹਾਨੂੰ ਰੱਖਣੀ ਚਾਹੀਦੀ ਹੈ ਰਹਿਤ। ਤੇ ਸਾਡਾ ਸਾਰਿਆਂ ਦਾ ਵੀ, ਸਿੱਖਾਂ ਦਾ ਵੀ, ਮੈਂ ਬਚਪਨ ਤੋਂ ਸਿੱਖੀ ਨੂੰ ਇਉਂ ਸਮਝਦਾ ਹੁੰਦਾ ਸੀ ਵੀ ਸਿੱਖ ਇਉਂ ਕਹਿ ਰਹੇ ਨੇ ਕਿ ਗੁਰੂ ਸਾਹਿਬਾਨ ਨੇ ਸਾਨੂੰ ਇੱਕ 100 ਨੰਬਰ ਦਾ ਪੇਪਰ ਪਾਤਾ, ਅਸੀਂ ਬਾੜੇ ਨਹੀਂ ਤਾਂ 33% ਤਾਂ ਨੰਬਰ ਲਈਏ। ਮਤਲਬ ਕਿ ਸਿੱਖ ਧਰਮ ਦੀਆਂ ਸਾਰੀਆਂ ਗੱਲਾਂ ਤੇ ਤਾਂ ਜੇ ਅਸੀਂ ਨਹੀਂ ਪੂਰਾ ਉਤਰ ਸਕਦੇ, ਕਿਉਂਕਿ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੀਦੀ ਹੈ, ਪਰ ਜਿੰਨੀਆਂ ਕਿਤੇ ਉਤਰ ਸਕਦੇ ਹੋਈਏ। ਹੁਣ ਗੱਲ ਉਲਟ ਹੋਈ ਆ। ਹੁਣ ਉਹ ਕਹਿੰਦੇ ਆ ਅਸੀਂ ਕਹਿੰਦਾ ਸਿੱਖ ਕਹਾਉਣਾ, ਬਾਕੀ ਸਾਰਾ ਕੁਝ ਅਸੀਂ, ਕਈ ਤਾਂ ਕੇਸਾਧਾਰੀ ਹਿੰਦੂ ਬਣੇ ਫਿਰਦੇ, ਕੋਈ ਕਹਿੰਦਾ ਹਮ ਕਾਮਰੇਡ ਸਿੱਖ ਹੈ, ਕੋਈ ਕੁਝ ਹੋਰ ਬਣਿਆ ਫਿਰਦਾ। ਸੋ ਇਹ ਜਿਹੜਾ ਸਾਰਾ ਵਾਪਰ ਰਿਹਾ, ਇਹ ਭਾਰਤੀ ਵਿਦਿਆ ਨੀਤੀ ਦਾ, ਜਿਹੜੀ ਉਹ ਪੰਡਿਤ ਮਦਨ ਮੋਹਨ ਮਾਲਵੀਆ ਨੇ ਉਦੋਂ ਕਹੀ ਸੀ ਨਾ ਕਿ ਇਨ ਮੁਸਲਮਾਨੋਂ ਕੀ
ਮੁਸਲਮਾਨੀ ਤੋਂ ਵਿਦਿਆ ਨੀਤੀ में ਸੰਸ਼ੋਧਨ ਕਰਕੇ ਨਿਕਾਲ ਦੇਂਗੇ। ਸੋ ਉਹਨਾਂ ਨੇ ਇਹ ਕਰ ਦਿੱਤਾ ਤੇ ਅੱਜ ਸਾਡੇ ਧਰਮ ਦੇ ਖਿਲਾਫ ਸਾਡੇ ਸਿੱਖਾਂ ਦੇ ਘਰਾਂ 'ਚ ਜੰਮ ਕੇ, ਇਹ ਕੋਈ ਐਂਟੀ ਸਿੱਖ ਬੰਦਾ ਥੋੜੀ ਸਮਝਦਾ ਹੁਣ ਆਪਦੇ ਆਪ ਨੂੰ, ਆ ਜਿਹੜਾ ਦਰਸ਼ਨ ਸਿੰਘ, ਸਿੱਖਾਂ ਨੂੰ ਭਾਰਤੀ ਸਿਸਟਮ ਆਪਦੇ ਧਰਮ ਦਾ ਦੁਸ਼ਮਣ ਬਣਾ ਰਿਹਾ। ਸਿੱਖਾਂ ਨੂੰ ਭਾਰਤੀ ਨਿਜ਼ਾਮ ਸਿੱਖੀ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਤਿਆਰ ਕਰ ਰਿਹਾ। ਹੌਲੀ ਹੌਲੀ ਸਿੱਖਾਂ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਪੈਦਾ ਹੋਣਗੇ। ਆ ਦੇਖੋ ਤੁਸੀਂ, KPS ਗਿੱਲ, ਬਾਦਲ, ਬੇਅੰਤ ਸਿੰਘ, ਬਰਨਾਲੇ, ਟੌਹੜੇ, ਜਿੰਨੇ ਵੀ ਇਹ ਭਾਰਤੀ ਮੁੱਖ ਧਾਰਾ ਨੂੰ ਲੀਡਰ ਨੇ ਸਾਡੇ, ਕਾਂਗਰਸ ਦੇ ਹੋਣ, ਆ ਭਗਵੰਤ ਮਾਨ ਦੇਖ ਲਓ, ਬੇਅੰਤੇ ਬੁੱਚੜ ਨੂੰ ਫੇਲ ਕਰੀ ਜਾਂਦਾ। ਸਿੱਖਾਂ ਦੇ ਘਰੇ ਜੰਮਿਆ ਪੁਲਸੀਏ ਸਾਰੇ। ਆ ਜਦੋਂ ਗੁਰੂ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਵਾਲਿਆਂ ਦੀ ਕਦੇ ਲਿਸਟ ਬਣਾਉਣ ਬੈਠੋ ਨਾ, ਪਿੱਛੇ ਜੇ ਇਹ ਇੱਕ ਕੰਮ ਚੱਲਿਆ ਵੀ ਆਪਾਂ ਲਿਸਟ ਬਣਾਓ ਸਾਰਿਆਂ ਦੀ, ਤੇ ਬਹੁਤੇ ਜ਼ਿਆਦਾ ਸਿੱਖ ਨਾਵਾਂ ਵਾਲੇ ਸੀ, ਸਿੱਖ ਪਰਿਵਾਰਾਂ ਚੋਂ। ਸੋ ਉਹਨਾਂ ਨੇ ਹੱਥ ਟੋਕੇ ਤਿਆਰ ਕਰ ਲਏ, ਉਹਨਾਂ ਨੇ ਸਿੱਖੀ ਦੇ ਦੁਸ਼ਮਣ ਸਿੱਖਾਂ ਚੋਂ ਤਿਆਰ ਕਰ ਲਏ। ਦੁਸ਼ਮਣ ਨਾਲ ਲੜਨਾ ਸੌਖਾ ਹੁੰਦਾ, ਪਰ ਜਿਹੜਾ ਤੁਹਾਡੇ ਵਿੱਚੋਂ ਜੰਮਿਆ ਉਹਦਾ ਤੁਸੀਂ ਕੀ ਕਰੋਗੇ? ਹੁਣ ਇਹ ਅਗਲੇ ਕਹਿੰਦੇ ਐ ਕਿਵੇਂ ਹੋ ਜੂ? ਭਾਈ, ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋ। ਮੈਂ ਜਸਵੰਤ ਸਿੰਘ ਨੇਕੀ ਦੀ ਕਿਤਾਬ ਅਰਦਾਸ ਦੀ ਬੇਨਤੀ ਕਰਦਾ ਹੁੰਦਾ ਵੀ ਪੜ੍ਹੋ। ਉਹਦੇ ਵਿੱਚ ਅਰਦਾਸ ਦੇ, ਆਪਣੀ ਅਰਦਾਸ ਆ ਜਿਹੜੀ, ਉਹਦੇ ਕੱਲੇ ਕੱਲੇ ਸ਼ਬਦ ਦੀ ਵਿਆਖਿਆ ਮਿਲਦੀ। ਉਹਦੇ ਵਿੱਚ ਇੱਕ ਆਉਂਦਾ ਚਾਰ ਸਾਹਿਬਜ਼ਾਦੇ। ਆਪਾਂ ਨੂੰ ਪਤਾ ਨਾ, ਜਦੋਂ ਪਹਿਲਾਂ ਪਾਤਸ਼ਾਹੀਆਂ ਦਾ ਆਪਾਂ ਜ਼ਿਕਰ ਕਰਕੇ ਬੋਲੋ ਜੇ ਵਾਹਿਗੁਰੂ ਕਹਿ ਕੇ ਜਦੋਂ ਆਪਾਂ ਅਗਲਾ ਪਹਿਰਾ ਸ਼ੁਰੂ ਕਰਦੇ ਹਾਂ, ਉੱਥੇ ਆਉਂਦਾ ਚਾਰ ਸਾਹਿਬਜ਼ਾਦੇ, 40 ਮੁਕਤੇ, ਫਿਰ ਅੱਗੇ ਸਾਰਾ ਅਰਦਾਸ ਚੱਲਦੀ। ਉੱਥੇ ਉਹਨੇ ਜਸਵੰਤ ਸਿੰਘ ਨੇਕੀ ਜੀ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਚਾਰ ਸਾਹਿਬਜ਼ਾਦੇ ਹੀ ਕਿਉਂ? ਬਾਕੀ ਗੁਰੂ ਸਾਹਿਬਾਨ ਦੇ ਪੁੱਤਰ ਵੀ ਤਾਂ ਸਾਹਿਬਜ਼ਾਦੇ ਸੀ, ਉਹਨਾਂ ਦਾ ਅਸੀਂ ਜ਼ਿਕਰ ਅਰਦਾਸ ਵਿੱਚ ਕਿਉਂ ਨਹੀਂ ਕਰਦੇ? ਉੱਥੇ ਫਿਰ ਮਿਲਦਾ ਵੀ ਪੁੱਤਰੀ ਕੌਲ ਨਾ ਪਾਲੇ। ਜਿਹੜੇ ਗੁਰੂਆਂ ਦੇ ਪੁੱਤਰਾਂ ਨੇ ਆਪਦੇ ਗੁਰੂ ਦੀ, ਆਪਦੇ ਪਿਓ ਦੀ ਗੱਲ ਨਹੀਂ ਮੰਨੀ, ਉਹਨਾਂ ਦਾ ਜ਼ਿਕਰ ਮਿਲਦਾ। ਸੋ ਜੇ ਗੁਰੂ ਸਾਹਿਬ ਰਾਮ ਰਾਏ ਨੂੰ ਜਾਂ ਸ਼੍ਰੀ ਚੰਦ ਤੇ ਲਖਮੀ ਦਾਸ ਜਾਂ ਹੋਰ ਬੜਾ ਕੁਝ ਮਿਲਦਾ ਤੁਹਾਨੂੰ। ਪ੍ਰਿਥੀ ਚੰਦ ਵੀ ਗੁਰੂ ਪਰਿਵਾਰ ਚੋਂ ਹੀ ਸੀ, ਮਿਹਰਬਾਨ। ਤੋ ਇਹ ਸਾਰੇ ਕਾਸੇ ਬਾਰੇ ਸਾਨੂੰ ਸਮਝ ਮਿਲਦੀ ਹੈ ਕਿ ਜੰਮੇ ਤਾਂ ਉਹ ਗੁਰੂਆਂ ਦੇ ਘਰਾਂ 'ਚ ਸੀ, ਜੰਮੇ ਤਾਂ ਉਹ ਗੁਰੂ ਪਰਿਵਾਰਾਂ 'ਚ ਸੀ। ਤੇ ਜੇ ਉੱਥੇ ਗੜਬੜ ਹੋ ਸਕਦੀ ਆ ਤਾਂ ਸਾਡੇ ਆਲੇ ਦੁਆਲੇ ਵੀ ਹਰੇਕ ਹੀ ਪੱਗ ਬੰਨੀ ਫਿਰਦਾ, ਬੜੀ ਸੋਹਣੀ ਦਾੜਾ ਵਾ। ਮੈਂ ਇੱਕ ਇੱਥੇ ਬਹੁਤ ਵੱਡੀ ਸਿੱਖ ਸੰਸਥਾ ਦੇ ਵਿੱਚ ਪਿੱਛੇ ਜੇ ਵਾਹ ਵਾਸਤਾ ਪਿਆ, ਇੱਕ ਕਾਲੀ ਦਸਤਾਰ, ਬੜੀ ਸੋਹਣੀ ਦਾੜਾ, ਉਹਦਾ ਨੌਜਵਾਨ ਬਹੁਤ ਸੋਹਣਾ ਮੋਟਰਸਾਈਕਲ ਤੇ ਡਿਊਟੀ ਤੇ ਆਇਆ। ਉਹਨੇ ਅਦਬ ਬੁਲਾਉਣਾ, ਮੈਂ ਵੀ ਬੁਲਾਣਾ। ਹੌਲੀ ਹੌਲੀ ਪਤਾ ਲੱਗਿਆ ਉਹ ਤਾਂ ਕ੍ਰਿਸਚੀਅਨ ਆ, ਈਸਾਈ ਹੈ। ਉਹਦੀ ਸ਼ਕਲ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਵੀ ਉਹ ਸਿੱਖ ਨਹੀਂ। ਸੋ ਕੀ ਕਰੀਏ? ਕ੍ਰਿਸਚੀਅਨ ਈਸਾਈ ਬਣਿਆ ਸੀ ਮੁੰਡਾ, ਪੂਰਾ ਦਾੜਾ, ਮਤਲਬ ਦਰਸ਼ਨੀ ਪੂਰਾ ਸਿੱਖ। ਸੋ ਇਹ ਜਿਹੜਾ ਹਿੰਦੂ ਚੇਤਨਾ ਜਿਹੜੀ ਹੈ, ਉਹਦੇ ਅੰਦਰ ਸਾਡੇ ਧਰਮ ਪ੍ਰਤੀ, ਸਾਡੇ ਧਰਮ ਦੇ ਅਕੀਦੇ ਪ੍ਰਤੀ, ਇਸ਼ਟ ਪ੍ਰਤੀ ਜੋ ਨਫ਼ਰਤ ਹੈ, ਉਹਨੂੰ ਸਮਝਣ ਦੀ ਲੋੜ ਹੈ। ਉਹਦੇ ਵਿੱਚ ਉਹ ਕਦੇ ਵੀ ਕਿਸੇ ਵੀ ਚੀਜ਼ ਨੂੰ ਇਹੋ ਜਿਹੀ ਨੂੰ ਬਖਸ਼ਣਗੇ ਨਹੀਂ। ਕੋਈ ਉੱਥੇ ਰਹਿਮ ਰੂਮ ਨਹੀਂ ਹੈਗਾ। ਉਹ ਜਿਹੜੇ ਸਾਡੇ ਬੰਦੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਆ, ਆਪਾਂ ਸਾਰੇ ਵਿੰਗੇ ਟੇਢੇ ਤਰੀਕੇ ਨਾਲ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ। ਆ ਰਵਨੀਤ ਬਿੱਟੂ ਜੀ ਫਰਮਾ ਰਹੇ ਨੇ, ਅਖੇ ਪਹਿਲਾਂ ਪੰਜਾਬ ਦੀ RSS ਪੈਸਾ ਇਕੱਠਾ ਕਰਕੇ ਮਾਓਵਾਦੀਆਂ ਨੂੰ ਖਤਮ ਕਰਨ ਲਈ ਭੇਜਦੀ ਸੀ। ਅੱਛਾ ਜੀ, ਅਸੀਂ ਇੱਥੇ ਦੇਖਿਆ ਤਾਂ ਹੈ ਨਹੀਂ ਕਦੇ ਵੀ RSS ਵਾਲੇ ਕੋਈ ਫੈਕਟਰੀਆਂ ਲਾਈ ਬੈਠੇ ਨੇ ਜਾਂ ਇੱਥੇ ਕਿਵੇਂ ਪੈਸਾ ਇਕੱਠਾ ਕਰਦੇ। ਕੀ ਕਰਦੇ ਹੋਣਗੇ? ਕਿਤੇ ਆ ਜਿਹੜਾ ਪੰਜਾਬ 'ਚ ਚਿੱਟੇ ਕਾਲੇ ਦਾ ਚੱਲਦਾ ਕੰਮ, ਇਹਦੇ ਪਿੱਛੇ RSS ਹੀ ਤਾਂ ਖੈਰ ਕੇਂਦਰੀ ਰਾਜ ਮੰਤਰੀ ਜਾਂ ਕੋਈ ਵੱਡੀ ਗੱਲ ਹੀ ਹੋਣੀ ਹੈ। ਕਹਿੰਦਾ ਹੁਣ ਮਾਓਵਾਦੀ ਤਾਂ ਖਤਮ ਹੋ ਗਏ ਤੇ RSS ਨੇ ਜ਼ਿੰਮੇਵਾਰੀ ਲਈ ਆ ਕਿ ਹੁਣ ਉਹ ਸਾਰਾ ਪੈਸਾ ਪੰਜਾਬ ਵਿੱਚ ਜਿੰਨੇ ਵੀ ਲੋਕ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ 'ਚ ਗਏ ਨੇ, ਉਹਨਾਂ ਨੂੰ ਵਾਪਸ ਸਿੱਖ ਧਰਮ 'ਚ ਲਿਆਉਣ ਉੱਤੇ ਲਾਵੇ। ਇਹ ਗੱਲ ਸਿਰਫ RSS ਨੇ ਕੀਤੀ ਆ, ਨਾ ਅਕਾਲੀਆਂ ਨੇ ਕੀਤੀ ਆ, ਨਾ SGPC ਵਾਲਿਆਂ ਨੇ ਕੀਤੀ ਆ, ਰਵਨੀਤ ਸਿੰਘ ਬਿੱਟੂ। ਹੁਣ ਇਹ ਕੀ ਕਹਿ ਰਿਹਾ ਵੀ ਸਿੱਖੋ ਤੁਸੀਂ ਫੁਕਰੀਆਂ ਮਾਰਦੇ ਹੋ, ਤੁਸੀਂ ਕਹਿੰਦੇ ਹੋ
ਹਿੰਦੂਆਂ ਦਾ ਧਰਮ ਬਚਾਇਆ ਸੀ। ਆ ਦੇਖੋ ਤਾਂ ਹੁਣ RSS ਤੁਹਾਡਾ ਧਰਮ ਬਚਾਉਣ ਆ ਰਹੀ। ਪਿੱਛੇ ਜੇ ਮੋਦੀ ਨੂੰ ਬੜਾ ਹੀਰੋ ਬਣਾਇਆ ਸੀ, ਅਫਗਾਨਿਸਤਾਨ ਚੋਂ ਸਿੱਖਾਂ ਦਾ ਗੁਰੂ ਬਚਾ ਕੇ ਲਿਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਆਇਆ ਸੀ। ਇੰਨੀ ਜ਼ਿਆਦਾ ਗਰਕੀ ਹੋਈ ਜਿੱਥੇ ਬਿਰਤੀ ਹੈ ਉੱਥੇ ਕੀ ਕਰਾਂ। ਇਸ ਮੁਲਕ ਦੇ ਵਿੱਚ ਸਾਡਾ ਸਾਰਾ ਜਿਹੜਾ ਸਿਸਟਮ ਹੈ ਉਹ ਬਹੁਤ ਕਸੂਤਾ ਅਸੀਂ ਫਸ ਚੁੱਕੇ ਹਾਂ। ਹੁਣ ਇੱਕ ਪਾਸੇ ਤਾਂ ਇਹ ਭਾਰਤ ਵਾ ਜਿੱਥੇ ਵਸਦੀ ਬਹੁ ਗਿਣਤੀ ਦੇ ਲਈ ਜਾਂ ਜਿਸ ਭਾਰਤ ਲਈ ਅਸੀਂ ਬੜਾ ਕੁਝ ਕੀਤਾ। ਦੂਜੇ ਪਾਸੇ ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਲਈ ਅਸੀਂ ਉਹਨਾਂ ਨਹੀਂ ਕੀਤਾ। ਸਾਡਾ ਤਾਂ ਆਹ ਹੁਣ ਪਿਛਲੇ 30 35 40 ਸਾਲਾਂ ਤੋਂ ਜ਼ਿਆਦਾ ਇਤਿਹਾਸ ਉੱਥੇ ਪੈਰ ਲੱਗੇ ਤੇ ਅਸੀਂ ਕੁਝ ਕਰਨ ਜੋਗੇ ਹੋਏ। ਹੁਣ ਹੋਇਆ ਕੀ ਕਿ ਪਿਛਲੇ ਦਿਨੀ ਇੱਕ ਖਬਰ ਆਈ ਆ ਜਿਹਦੀ ਇੰਡੀਆ 'ਚ ਬੜੀ ਤਕਲੀਫ ਮੰਨੀ ਜਾ ਰਹੀ ਤੇ ਉਹਦੀ ਇਹਨਾਂ ਨੂੰ ਸਮਝ ਵੀ ਨਹੀਂ ਆ ਰਹੀ ਵੀ ਐਂ ਕਿਵੇਂ ਹੋ ਗਿਆ। ਹੋਇਆ ਇਹ ਹੈ ਕਿ ਉੱਥੇ ਕਿਸੇ ਹਿੰਦੂ ਅੱਤਵਾਦੀ ਨੇ ਬਹੁਤ ਮਾੜੀ ਕੋਈ ਹਰਕਤ ਕੀਤੀ ਤੇ ਉਹਦੇ ਲਈ ਉੱਥੇ ਅਮਰੀਕਾ ਦੇ ਵਿੱਚ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਗਈ। ਹੁਣ ਇਹ ਇੱਥੇ ਬੜੀ ਇਹਨਾਂ ਦੀ ਔਖੀ ਗੱਲ ਆ ਵੀ ਅਸੀਂ ਤਾਂ ਸਿੱਖਾਂ ਨੂੰ ਨਿੱਤ ਜਲੂਸ ਕੱਢਦੇ। ਇਹ ਕਿਵੇਂ ਹੋ ਗਿਆ ਵੀ ਅਮਰੀਕਾ ਨੇ ਅਦਾਲਤ ਨੇ ਭੂਸ਼ਣ ਅਥਾਲੇ ਨੂੰ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਲਈ 26 ਮਹੀਨੇ ਦੀ ਸਜ਼ਾ ਸੁਣਾ। ਹੁਣ ਇਹ ਗੱਲ ਦੇ ਉੱਤੇ ਉਹ ਕਹਿੰਦੇ ਅਸੀਂ ਤਾਂ ਸਿੱਖਾਂ ਦੇ ਨਿੱਤ ਜੁੱਤੀਆਂ ਮਾਰਦੇ ਆ ਤੇ ਸਿੱਖਾਂ ਖਿਲਾਫ ਅਸੀਂ ਤਾਂ ਗਲਾਂ 'ਚ ਟਾਇਰ ਪਾਉਣ ਵਾਲੇ ਹੀਰੋ ਬਣਾਏ ਹੋਏ ਨੇ ਇਸ ਮੁਲਕ 'ਚ। ਤੇ ਚਾਰ ਜੇ ਗੱਲਾਂ ਕਹਿ ਲਈਆਂ ਆਪਦਾ ਦਿਲ ਠੰਡਾ ਕਰ ਲਿਆ ਭੂਸ਼ਣ ਅਥਾਲੇ ਨੇ ਤੇ ਫਿਰ ਕੀ ਹੋ ਗਿਆ। ਇਹ ਕਿੱਡਾ ਕੁ ਜੁਰਮ ਆ ਭਾਰਤੀਆਂ ਦੀ ਨਜ਼ਰ 'ਚ। ਉਹ ਕਹਿੰਦੇ ਅਮਰੀਕਾ ਵਾਲੇ ਕਮਲੇ ਹੀ ਨੇ। ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ ਵਿੱਚ ਖਾਸ ਤੌਰ ਤੇ ਸਿੱਖਾਂ ਦੀ ਕਦਰ ਦੀ ਖਬਰ ਮਿਲਦੀ ਆ ਤਾਂ ਇੰਡੀਅਨ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਅਸੀਂ ਤਾਂ ਸਿੱਖਾਂ ਦੇ ਜੁੱਤੀਆਂ ਮਾਰਦੇ ਆ ਤੇ ਤੁਸੀਂ ਇਹਨਾਂ ਨੂੰ ਐਵੇਂ ਭੂਹੇ ਚੜਾਈ ਜਾਂਦੇ। ਹੁਣ ਤਾਂ ਮੈਂ ਇਸ ਗੱਲ ਨੂੰ ਜੇ ਸਮੇਟਾਂ ਤਾਂ ਪਾਕਿਸਤਾਨ, ਅਮਰੀਕਾ, ਕੈਨੇਡਾ ਜਾਂ ਹਰ ਮੁਲਕ ਦੇ ਵਿੱਚ ਜਦੋਂ ਵੀ ਸਿੱਖਾਂ ਦੇ ਪੱਖ ਦੀ ਕੋਈ ਖਬਰ ਜਿਹ ਤੋਂ ਸਿੱਖਾਂ ਨੂੰ ਹੌਸਲਾ ਮਿਲੇ ਉਹ ਆ ਜਾਵੇ ਫਿਰ ਤਾਂ ਇੰਡੀਅਨ ਲੋਕਾਂ ਨੂੰ ਬੁਖਾਰ ਚੜ ਜਾਂਦਾ ਵੀ ਸਿੱਖਾਂ ਦੀ ਕਦਰ ਕਿਉਂ ਕੀਤੀ ਜਾਂਦੀ। ਜਦੋਂ ਕੋਈ ਮਾੜੀ ਘਟਨਾ ਵਾਪਰ ਜੇ ਫਿਰ ਚੜਾਉਂਦੇ ਆ ਵੀ ਆਹ ਦੇਖੋ ਤੁਹਾਡੇ ਨਾਲ ਪਾਕਿਸਤਾਨ 'ਚ ਕੀ ਹੋ ਰਿਹਾ, ਆਹ ਦੇਖੋ ਤੁਹਾਡੇ ਨਾਲ ਇੰਗਲੈਂਡ 'ਚ ਕੀ ਹੋ ਰਿਹਾ, ਆਹ ਦੇਖੋ ਕੈਨੇਡਾ 'ਚ ਤੁਹਾਡੇ ਜੁੱਤੀਆਂ ਪੈਂਦੀਆਂ। ਭਾਈ ਉਹਨਾਂ ਮੁਲਕਾਂ ਲਈ ਤਾਂ ਅਸੀਂ ਕੁਝ ਕੀਤਾ ਹੀ ਨਹੀਂ। ਪਾਕਿਸਤਾਨ ਨੂੰ ਤਾਂ ਅਸੀਂ ਛੱਡ ਕੇ ਆਏ ਸੀ। ਜੇ ਉਹਨਾਂ ਮੁਲਕਾਂ ਦੇ ਵਿੱਚ ਸਾਡੇ ਨਾਲ ਮਾੜਾ ਹੁੰਦਾ ਤਾਂ ਉਹਦੇ ਅਰਥ ਹੋਰ ਨੇ, ਉਹਦਾ ਵੀ ਸਾਨੂੰ ਦੁੱਖ ਆ। ਪਰ ਜਿਨ੍ਹਾਂ ਲੋਕਾਂ ਲਈ, ਜਿਨ੍ਹਾਂ ਮੁਲਕਾਂ, ਜਿਸ ਭਾਰਤ ਲਈ ਅਸੀਂ ਸਾਰਾ ਕੁਝ ਤਿਆਗਿਆ ਸੀ ਉਹਦਾ ਅਸੀਂ ਕੀ ਅਚਾਰ ਪਾਈਏ। ਹੁਣ ਇੱਥੇ 15 ਅਗਸਤ ਵਾਲੇ ਦਿਨ ਬਿਹਾਰ, ਉਹ ਬਿਹਾਰ ਜਿੱਥੋਂ ਦੇ ਲੋਕਾਂ ਨੂੰ ਯੂਪੀ ਬਿਹਾਰ ਦੇ ਭਈਏ ਕਹਿ ਕੇ ਪੰਜਾਬ ਨੇ ਰੋਟੀ ਦਿੱਤੀ, ਉੱਥੇ ਇੱਕ ਪ੍ਰੋਟੈਸਟ ਜਿਹਾ ਚੱਲ ਰਿਹਾ ਜਿਹਦੇ ਵਿੱਚ ਹੱਥ ਨਾਲ ਕਾਗਜ਼ ਤੇ ਲਿਖ ਕੇ ਖੜੇ ਆ ਭਈਏ, ਉੱਤੇ ਲਿਖਿਆ ਹੋਇਆ ਵੀ ਸਰਦਾਰਾਂ ਤੇ ਮੁਸਲਮਾਨਾਂ ਨੂੰ ਭਾਰਤ ਛੱਡ ਕੇ ਭੱਜ ਲਓ ਸਾਡਾ। ਦੇਖੋ ਤੁਸੀਂ ਯੂਪੀ ਬਿਹਾਰ ਦੇ ਭਈਆਂ ਦੀ ਵੀ ਇੰਨੀ ਜੁਰਤ ਹੋ ਗਈ ਕਿ ਸਰਦਾਰਾਂ ਸਿੱਖਾਂ ਨੂੰ ਕਹਿ ਰਹੇ ਨੇ ਕਿ ਇਥੋਂ ਭਾਜੋ। ਨਸਲੀ, ਬਿਲਕੁਲ ਨਸਲੀ ਹਮਲਾ। ਪਰ ਸਾਰਾ ਭਾਰਤ ਇਸ ਗੱਲ ਤੇ ਦੜ ਵੱਟ ਕੇ ਬੈਠਾ। ਉਹਨਾਂ ਨੂੰ ਬੜਾ ਵਧੀਆ ਲੱਗਿਆ ਕਿ ਚੰਗਾ ਹੋਇਆ ਸਿੱਖਾਂ ਦੇ ਬਾਰੇ ਐਂ ਲਿਖਦੇ ਆ। ਦੂਜੇ ਪਾਸੇ ਇੰਗਲੈਂਡ ਦੇ ਵੁਲਵਰਹੈਂਪਟਨ ਇਲਾਕੇ 'ਚ ਗੋਰੇ ਨੇ 2 ਸਿੱਖ ਬਜ਼ੁਰਗਾਂ ਨਾਲ ਬਦਸਲੂਕੀ ਕੀਤੀ, ਕੁੱਟਮਾਰ ਕੀਤੀ। ਨਸਲੀ ਹਮਲਾ ਮੰਨਦਿਆਂ ਹੋਇਆਂ ਤੁਰੰਤ ਕਾਰਵਾਈ ਜਿਹੜੀ ਆ ਉਹਨਾਂ ਲੋਕਾਂ ਉੱਤੇ ਹੋ ਰਹੀ ਆ ਜਿਸ ਗੋਰੇ ਨੇ ਇਹ ਕਰਤੂਤ ਕੀਤੀ। ਸੋ ਜਦੋਂ ਦੁਨੀਆ ਭਰ ਦੇ ਕਿਸੇ ਮੁਲਕ 'ਚ ਸਾਡੇ ਨਾਲ ਕੋਈ ਮਾੜਾ ਵਾਪਰਦਾ ਹੈ ਤਾਂ ਉੱਥੋਂ ਦਾ ਸਿਸਟਮ ਕਾਨੂੰਨ ਅਨੁਸਾਰ ਸਜ਼ਾ ਦਿੰਦਾ
ਇੱਥੇ ਸ਼ਰੇਆਮ ਗਲਾਂ 'ਚ ਟਾਇਰ ਪਾ ਲਓ, ਰੇਪ ਕਰ ਲਓ, ਜੋ ਮਰਜ਼ੀ ਕਰ ਲਓ। ਇੱਥੇ ਤਾਂ ਮਾਣ ਤਾਣ ਦਿੱਤਾ ਜਾਂਦਾ। ਸੋ ਜਿਹੜਾ ਅਮਰੀਕਾ ਦੇ ਵਿੱਚ ਜਿਹਨੂੰ ਸਜ਼ਾ ਹੋਈ ਆ, ਉਸ ਹਿੰਦੂ ਨੂੰ ਭਾਰਤ ਵਿੱਚ ਲਿਆਉਣਗੇ। ਇੱਥੇ ਉਹਨੂੰ ਜਿਵੇਂ ਸਾਧਵੀ ਪ੍ਰਗਿਆ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਉਵੇਂ ਮੈਂਬਰ ਪਾਰਲੀਮੈਂਟ ਬਣਾਉਣਗੇ, ਉਹਨੂੰ ਹੀਰੋ ਮੰਨਣਗੇ ਆਪਦਾ। ਸੋ ਇਸ ਭਾਰਤ ਦੀ ਜਿਹੜੀ ਅਸਲੀ ਮਾਨਸਿਕਤਾ ਵਾ, ਅਸਲੀ ਹਿੰਦੂ ਤਵੀ ਕੱਟੜਪੰਥੀ ਚੇਤਨਾ ਵਾ, ਉਹਨੂੰ ਸਮਝ ਕੇ ਅੱਗੇ ਵਧਣ ਦੀ ਲੋੜ ਹੈ। ਇੱਕ ਗੱਲ ਅਖੀਰਲੀ ਕਹਿ ਕੇ ਮੈਂ ਸਮਾਪਤੀ ਕਰਾਂ। ਭਾਰਤ ਵਿੱਚ ਜੁੱਤੀਆਂ ਪੈਂਦੀਆਂ ਨੇ, ਹੋਰਨਾਂ ਮੁਲਕਾਂ 'ਚ ਵੀ ਪੈਣਗੀਆਂ, ਜੇਕਰ ਸਿੱਖਾਂ ਨੇ ਆਪਦਾ ਰਾਜ ਭਾਗ ਨਾ ਲਿਆ। ਮੈਂ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ, ਜਿਹੜੇ 1981 'ਚ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਹਾਈਜੈਕਿੰਗ ਕਰਕੇ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਉਮਰ ਕੈਦ ਕੱਟੀ ਹੈ, ਉਹਨਾਂ ਨਾਲ ਮੈਂ ਆਪਦਾ ਬਹੁਤ ਵਕਤ ਬਿਤਾਉਂਦਾ ਹੈ। ਉਹ ਇਹ ਗੱਲ ਕਹਿੰਦੇ ਹੁੰਦੇ ਆ, ਮੈਂ ਹਿੰਦੂਆਂ ਤੋਂ ਵੀ ਜਲੀਲ ਹੋ ਕੇ ਹੋਇਆ, ਮੈਂ ਪਾਕਿਸਤਾਨ 'ਚ ਮੁਸਲਮਾਨਾਂ ਦੇ ਕੋਲੋਂ ਵੀ ਬਦਸਲੂਕੀ ਮੈਨੂੰ ਝੱਲਣੀ ਪਈ। ਮੈਂ ਜਦੋਂ ਨਿਊਯਾਰਕ ਗਿਆ, ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ, ਉੱਥੇ ਵੀ ਮੇਰੇ ਨਾਲ ਮਾੜੀ ਹੋਈ। ਮੈਂ ਇਹ ਨਤੀਜੇ ਤੇ ਪਹੁੰਚਿਆ, ਜੇ ਸਿੱਖਾਂ ਦਾ ਰਾਜ ਭਾਗ ਨਾ ਹੋਇਆ ਤਾਂ ਏਦਾਂ ਹੀ ਜੁੱਤੀਆਂ ਪੈਣਗੀਆਂ। ਸੋ ਵੁਲਵਰਹੈਂਪਟਨ ਜਾਂ ਕੈਨੇਡਾ ਜਾਂ ਅਮਰੀਕਾ ਜਾਂ ਦਰਭੰਗਾ, ਇਹ ਜੁੱਤੀਆਂ ਪੈਣਗੀਆਂ ਜੇਕਰ ਸਿੱਖਾਂ ਨੇ ਖਾਲਿਸਤਾਨ ਨਾ ਲਿਆ। ਸੋ ਖਾਲਿਸਤਾਨ ਬਣਾਓ ਤਾਂ ਕਿ ਸਾਰੇ ਸੰਸਾਰ ਦੇ ਵਿੱਚ ਤੁਹਾਡੀ ਇੱਜ਼ਤ ਵਧੇ। ਜਿਹਦੀ ਜੁੱਤੀ ਕਾਇਮ ਆ, ਜਿਹਦੇ ਕੋਲੇ ਰਾਜ ਭਾਗ ਆ, ਉਹਦੇ ਬਾਰੇ ਫਿਰ ਬੰਦਾ ਸੋਚ ਕੇ ਗੱਲ ਕਰਦਾ ਹੁੰਦਾ ਵੀ ਮੂਹਰਿਓਂ 21 ਦੇ 141 ਪੈਣਗੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਕੌਮ ਦੇ ਵਿੱਚ ਖਾਲਿਸਤਾਨ ਦਾ ਝੰਡਾ ਤੇ ਏਜੰਡਾ ਬੁਲੰਦ ਹੋਵੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।